ਸੁਖਬੀਰ ਬਾਦਲ ਆਪਣਾ ਉਹ ਤਨਖਾਹ ਦੀ ਸੇਵਾ ਸ਼ੁਰੂ ਕਰਦੇ ਨੇ 70 ਸਾਲ ਦੀ ਉਮਰ ਨੂੰ ਆਪਣੇ ਨਾਰਾਇਣ ਸਿੰਘ ਚੌੜਾ ਉਹਨਾਂ ਨੇ ਹੀ 9mm ਦੀ ਪਿਸਤੌਲ ਦੇ ਨਾਲ ਇਹ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਤਾਂ ਅਕਾਊਂਟੇਬਿਲਟੀ ਹੈ ਕਿ ਭਾਈ ਕਿਸ ਹੱਦ ਤੱਕ ਜਿਹੜੀ ਇਹ ਗੱਲ ਗਈ, ਕਿਉਂਕਿ ਨਾਰਾਇਣ ਸਿੰਘ ਚੌੜਾ ਦਾ खुद इस वाक़या च इन्वॉल्व होना कोई छोटी घटना कि नारायण सिंह चौड़ा छोटा ना नहीं। जे कोई अपनी गुस्ताखी या अपने गुनाह मनदा है तो फिर वो सारे चों पासे हो के अपनी रेस्ट ऑफ द लाइफ जिहड़ी है वो किसी होर पंथक मफाद लई अर्पण करदा है कि जी बहुत चंगा होया उन्हां दी जिहड़ा नुकसान नहीं होया और बचाव हो गया। ਜਦੋਂ ਰਾਜੀਵ ਲੌਂਗੋਵਾਲ ਸਮਝੌਤਾ ਹੁੰਦਾ ਹਰਚੰਦ ਸਿੰਘ ਲੌਂਗੋਵਾਲ ਦੇ ਉੱਤੇ ਜਿਹੜਾ ਹਮਲਾ ਹੁੰਦਾ ਜਿਹਦੇ 'ਚ ਉਹਦੀ ਮੌਤ ਹੁੰਦੀ ਹੈ, ਗੁਰਦੁਆਰੇ ਦੇ ਅੰਦਰ ਹੈ। ਅੱਛਾ, ਬਹੁਤ ਮਾੜਾ ਹੋਇਆ ਜਿਹੜਾ ਇਹ ਤਾਂ ਪਵਿੱਤਰਤਾ ਭੰਗ ਹੋ ਗਈ। ਇਹ ਤਾਂ ਗੁਰਦੁਆਰਿਆਂ 'ਚ ਕੌਣ ਆਏਗਾ, ਲੋਕ ਡਰਦੇ ਨੇ। ਜਿਹੜਾ ਅਕਾਲ ਤਖਤ ਦਾ ਰੁਤਬਾ ਇੱਕ ਦਿਨ ਪਹਿਲੇ ਦੁਨੀਆ ਭਰ 'ਚ ਬਣਿਆ ਸੀ, ਦੇਖੋ ਤਖਤ ਦੇ ਸਾਹਮਣੇ ਸਾਰੇ ਝੁਕਦੇ ਨੇ, ਉਹ ਹੁਣ ਹੋ ਗਿਆ ਵੀ ਜਿਹੜੀ इंडिविजुअल प्रोग्रामिंग हर सिख दी गुरु ने की हुई है, जिस आज़ादाना तौर पर वह विचरदा है ਉਹਦੇ 'ਚ ਫਿਰ ਉਮਰ ਵੀ ਕੋਈ ਤਕਾਜ਼ਾ ਨਹੀਂ ਹੈ। ਉਸ ਦੇ ਵਿੱਚ ਪਰਿਵਾਰਕ ਜ਼ਿੰਮੇਵਾਰੀਆਂ ਵੀ ਔਰ ਬੇਪਰਵਾਹੀ ਹੈ, ਕਿਉਂਕਿ ਇਹ ਜਿਹੜਾ ਖਾਲਸੇ ਦਾ ਸੰਕਲਪ ਹੈ, ਖਾਲਸਾ ਸੋ ਜੋ ਨਿਰਧਨ ਕੋ ਪਾਲੇ, ਖਾਲਸਾ ਸੋ ਜੋ ਦੁਸ਼ਟ ਕੋ ਗਾਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज़ मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ। ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਸਟੂਡੀਓ 'ਚ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਆਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਰਾਜ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਅੱਜ 4 ਦਸੰਬਰ 2024 20 ਮੱਘਰ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰੇ ਦਿਨ ਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬਲਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਸਮਾਂ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਐਲਸਬਰਾਂਟੇ ਕੈਲੀਫੋਰਨੀਆ ਤੋਂ ਸਰਦਾਰ ਮਨਜੀਤ ਸਿੰਘ ਔਲਖ ਜੀਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਔਰ ਖਾਲਿਸਤਾਨ ਦੀ ਕਾਮਨਾ ਦੀ ਪ੍ਰਾਪਤੀ ਦੀ ਜਿਹੜੀ ਕਾਮਨਾ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮਨਜੀਤ ਸਿੰਘ ਔਲਖ ਜੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਔਰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਘੰਟਾ ਘਰ ਕੋਲ ਅਕਾਲ ਤਖਤ ਵੱਲੋਂ ਮਿਲੀ ਤਨਖਾਹ ਦੀ ਸੇਵਾ ਨਿਭਾ ਰਹੇ ਸੁਖਬੀਰ ਬਾਦਲ ਤੇ ਕਾਤਲਾਨਾ ਹਮਲਾ ਹੋਇਆ। ਉਹਨਾਂ ਦੀ ਸੁਰੱਖਿਆ ਵਿੱਚ ਤਾਇਨਾਤ ਇੱਕ ਪੁਲਿਸੀਏ ਵੱਲੋਂ ਹਮਲੇ ਨੂੰ ਅਸਫਲ ਬਣਾ ਦਿੱਤਾ ਗਿਆ ਔਰ ਹਮਲਾਵਰ ਦੀ ਜਿਹੜੀ ਪਛਾਣ ਹੈ ਉਹ ਖਾਲਿਸਤਾਨੀ ਵਿਚਾਰਕ ਅਤੇ ਜੁਝਾਰੂ ਲੀਡਰ ਭਾਈ ਨਾਰਾਇਣ ਸਿੰਘ ਚੌੜਾ ਵਜੋਂ ਹੋਈ ਹੈ। ਸੋ ਇਸ ਵਾਕਿਆ ਨੂੰ ਇੱਕ ਪਾਸੇ ਜਿਹੜਾ ਨਿੰਦਿਆ ਜਾ ਰਿਹਾ ਔਰ ਦੂਸਰੇ ਪਾਸੇ ਇਸ ਘਟਨਾ ਦੀ ਤਹਿ ਵਿੱਚ ਜਾ ਕੇ ਇਸ ਨੂੰ ਬਿਆਨਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ?
ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਐਲਸ ਬਰਾਂਟੇ ਤੋਂ ਆਪਣੇ ਵੀਰ ਮਨਜੀਤ ਸਿੰਘ ਔਲਖ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਸਾਡੀ ਐਲਸ ਬਰਾਂਟੇ ਫੇਰੀ ਵੇੜੇ ਦੀਵਾਨ ਦੇ ਵਿੱਚ ਬੈਠੇ ਇਸ ਵੀਰ ਨੇ ਬੜਾ ਲਿਬਰਲੀ ਡੋਨੇਟ ਕੀਤਾ ਔਰ ਅਸੀਂ ਇਹ ਵੀ ਦੱਸ ਦਈਏ ਕਿ ਇਸ ਵੇਲੇ ਕਾਫੀ ਵੱਡਾ ਫਾਈਨੈਂਸ਼ੀਅਲ ਕਰੰਚ ਹੈ ਜਿਹੜਾ ਸਾਡੇ ਰਾਹ ਦੇ ਵਿੱਚ ਵੱਡੀ ਰੁਕਾਵਟ ਬਣ ਰਿਹਾ ਹੈ ਇਸ ਸਾਰੇ ਅਦਾਰੇ ਨੂੰ ਅੱਗੇ ਤੋਰਨ ਦੇ ਲਈ। ਤੇ ਵੈਸੇ ਵੀ ਦਸੰਬਰ ਦਾ ਮਹੀਨਾ ਹੈ ਔਰ ਸਾਲ ਮੁੱਕ ਰਿਹਾ ਹੈ, ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਕਿਉਂਕਿ TV 84 ਕੋਲ ਟੈਕਸ ਫ੍ਰੀ ਨਾਨ ਪ੍ਰੋਫਿਟ ਜਿਹਨੂੰ ਕਿਹਾ ਜਾਂਦਾ ਸਟੇਟਸ ਹੈ, ਤੁਸੀਂ ਇਸ ਨੂੰ ਆਪਣੀ ਟੈਕਸ ਰਿਟਰਨ ਦੇ ਉੱਤੇ ਵੀ ਜਿਹੜਾ ਉਹ ਫਾਈਲ ਕਰ ਸਕਦੇ ਹੋ ਔਰ ਇਸ ਮੰਥ ਦੇ ਵਿੱਚ ਕੋਸ਼ਿਸ਼ ਕਰੋ ਕਿ ਜਿਹਨੇ ਹੁਣ ਤੱਕ ਨਹੀਂ ਵੀ ਕੰਟਰੀਬਿਊਟ ਕੀਤਾ ਉਹ ਜ਼ਰੂਰ ਜੋ ਵੀ ਉਹ ਅਫੋਰਡ ਕਰ ਸਕਦੇ ਨੇ ਇਸ ਨੂੰ ਜਿਹੜਾ ਕੰਟਰੀਬਿਊਟ ਕਰੋ, ਕਿਉਂਕਿ ਜੇ ਤੁਹਾਡਾ ਇਸ ਕਿਸਮ ਦਾ ਸਹਿਯੋਗ ਹੋਏਗਾ ਫਾਈਨੈਂਸ਼ੀਅਲ ਫਿਰ ਹੀ ਅਸੀਂ ਇਸ ਨੂੰ ਅੱਗੇ ਤੋਰ ਪਾਵਾਂਗੇ। ਅਦਰਵਾਈਜ਼ ਫਿਰ ਅਸੀਂ ਦੇਖਿਆ ਕਿ ਵੱਡੀਆਂ ਵੱਡੀਆਂ ਆਸਾਂ ਦੇ ਨਾਲ ਵੱਡੇ ਵੱਡੇ ਦਾਅਵਿਆਂ ਦੇ ਨਾਲ ਸ਼ੁਰੂ ਹੋਈਆਂ ਵੱਡੀਆਂ ਵੱਡੀਆਂ ਸੰਸਥਾਵਾਂ ਜਿਨ੍ਹਾਂ ਨੇ ਆਪਣਾ ਨਾਮ ਵੀ ਕਮਾਇਆ ਹੁੰਦਾ ਹੈ, ਕੰਮ ਵੀ ਕੀਤਾ ਹੁੰਦਾ, ਅਲਟੀਮੇਟਲੀ ਉਹ ਫਿਰ ਜਿਹੜੀਆਂ ਨੇ ਉਹ ਫੇਲ ਹੋ ਜਾਂਦੀਆਂ ਨੇ। ਸੋ ਅਸੀਂ ਇਹ ਲਫ਼ਜ਼ ਕਹਿਣਾ ਨਹੀਂ ਚਾਹੁੰਦੇ, ਪਰ ਇਸ ਵੇਲੇ ਜਿਹੜਾ ਹੈ ਉਹ ਕਾਫੀ ਵੱਡਾ ਕਰੰਚ ਹੈ। ਸੋ ਅਸੀਂ ਸਰ ਮਨਜੀਤ ਸਿੰਘ ਔਲਖ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ੍ਹ ਜਦੋਂ ਅਸੀਂ ਟੌਪਿਕ ਡਿਸਕਸ ਕਰ ਰਹੇ ਸੀ ਤੇ ਇੱਕ ਟੌਪਿਕ ਨਰੇਸ਼ ਗੁਜਰਾਲ ਜਿਸ ਦੇ ਬਾਪ IK ਗੁਜਰਾਲ ਨੂੰ ਮੈਂ ਰਾਮ ਜੇਠ ਮਲਾਨੀ ਔਰ ਕੁਲਦੀਪ ਨਈਅਰ ਦੇ ਨਾਲ ਘਾਹ ਦੇ ਸੱਪ ਕਿਹਾ ਸਿੱਖੀ ਦੇ ਦੁਸ਼ਮਣ ਵਜੋਂ, ਕਿਉਂਕਿ ਇੱਕ ਖੜਪਾ ਸੱਪ ਹੁੰਦਾ ਸਕੋਰਪੀਅਨ ਜਿਹੜਾ ਨਜ਼ਰ ਆਉਂਦਾ, ਇੱਕ ਉਹ ਨੇ ਜਿਹੜੇ ਤੁਹਾਡੇ 'ਚ ਘੁਲ ਮਿਲ ਕੇ ਇਹ ਪ੍ਰਭਾਵ ਦੇ ਕੇ ਕਿ ਉਹ ਤੁਹਾਡੇ ਵੱਡੇ ਹਮਦਰਦ ਨੇ ਔਰ ਉਹਨਾਂ ਤੋਂ ਤੁਸੀਂ ਬੇਖਬਰ ਹੁੰਦੇ ਹੋ ਕਿਉਂਕਿ ਘਾਹ ਵਰਗੇ ਹੀ ਹੁੰਦੇ ਨੇ। ਘਾਹ ਦੇ ਸੱਪ ਉਹਨਾਂ ਨੂੰ ਗ੍ਰਾਸ ਸਨੇਕ ਇਸ ਲਈ ਕਹਿੰਦੇ ਨੇ ਕਿ ਵੀ ਉਹ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਉਸ ਰੰਗ 'ਚ ਉਹਦੇ 'ਚ ਹੀ ਉਹ ਪਰਵਰਿਸ਼ ਪਾਉਂਦੇ ਨੇ ਔਰ ਉਹ ਹਾਰਮ ਕਰਦੇ ਨੇ। ਲੇਕਿਨ ਜਿਹੜਾ ਨਰੇਸ਼ ਗੁਜਰਾਲ ਦਾ ਨੈਰੇਟਿਵ ਸੀ ਜਿਹਦੇ 'ਚ ਉਹਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਦੇਖੋ ਸਿੱਖ ਕੌਮ ਤਾਂ ਬੜੀ ਫॉरगिविंग ਹੈ ਔਰ ਫॉरगेटफुल ਹੈ ਔਰ ਜੇ ਕਾਂਗਰਸ ਨੂੰ ਸਿੱਖ ਮਾਫ ਕਰ ਸਕਦੇ ਨੇ, 2 ਵਾਰ ਉਹਨਾਂ ਨੂੰ ਪਾਵਰ 'ਚ ਲਿਆਂਦਾ ਜਿਨ੍ਹਾਂ ਨੇ ਜੂਨ 84 ਦਾ ਘੱਲੂਘਾਰਾ ਵਰਤਾਇਆ ਔਰ ਨਵੰਬਰ 84 ਦੇ ਦੰਗੇ ਲਫ਼ਜ਼ ਉਹਨੇ ਕਿਹਾ ਸੀ। ਤੇ ਉਹਨੇ ਕਿਹਾ ਜੀ ਬਾਦਲ ਦਲ ਜਿਹੜਾ ਉਹ ਹੁਣ ਦੁੱਧ ਤੋਤਾ ਹੋ ਗਿਆ, ਉਹਨਾਂ ਨੇ ਅਕਾਲ ਤਖਤ ਦੇ ਅੱਗੇ ਸਬਮਿਟ ਕਰ ਦਿੱਤਾ, ਸੋ ਵਾਪਸ ਅਕਾਲੀ ਦਲ ਨੂੰ ਜਿਹੜਾ ਉਹ ਸੱਤਾ ਸੌਂਪਣਗੇ ਸਿੱਖ ਇਨ ਪਾਰਟਿਕੂਲਰ ਔਰ ਪੰਜਾਬੀ ਇਨ ਜਨਰਲ। ਇਹ ਉਹਦੀ ਸਟੇਟਮੈਂਟ ਸੀ। ਸੋ ਅਸੀਂ ਕਿਉਂਕਿ ਇਹ ਸਾਰੇ ਨੂੰ ਜਿਹੜਾ ਬਿਰਤਾਂਤ ਇਹ 4 ਦਹਾਕਿਆਂ ਤੋਂ ਹੀ ਕਿਸ ਕਿਸਮ ਦਾ ਇਹ ਨੈਰੇਟਿਵ ਖਾਸ ਤੌਰ 'ਤੇ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਇਹਨਾਂ ਨੇ ਸਿਰਜਿਆ, ਕਿਵੇਂ ਜਿਹੜੇ ਸਿੱਖ ਐਕਟਿਵਿਸਟ ਆਪਣੇ ਹੱਕਾਂ ਲਈ UN ਚਾਰਟਰ ਦੇ ਮੁਤਾਬਕ ਸਟਰਗਲ ਕਰ ਰਹੇ ਨੇ, ਉਹਨਾਂ ਨੂੰ ਕਿਵੇਂ ਇਹਨਾਂ ਨੇ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਇਸ ਦਾਇਰਾਕਾਰ 'ਚ ਲਿਆਂਦਾ, ਕਿਵੇਂ ਜਿਸ ਸਟੇਟ ਨੇ ਇਸ ਕਦਰ ਬਰੂਟਲੀ ਕ੍ਰੈਕਡਾਊਨ ਕੀਤਾ ਹੋਏ ਕਿ 10 ਸਾਲ ਪੰਜਾਬ ਦੇ ਵਿੱਚ ਟਾਡਾ ਵਰਗੇ ਕਾਨੂੰਨ ਦੇ ਥੱਲੇ ਕਿੰਨੀਆਂ ਜਿਹੜੀਆਂ ਨੇ ਉਹ ਅਣਪਛਾਤੀਆਂ ਲਾਸ਼ਾਂ ਬਣਾਈਆਂ, ਕਿੰਨੇ ਜਿਹੜੇ ਨੇ ਉਹ ਜੇਲ੍ਹਾਂ 'ਚ ਡੱਕੇ ਔਰ ਅੱਜ ਅਸੀਂ ਜਦੋਂ 35 ਸਾਲ ਬਾਅਦ ਵੀ ਜਿਹੜੇ ਜੇਲ੍ਹਾਂ 'ਚ ਬੰਦ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ ਤੇ ਹੋਮ ਮਿਨਿਸਟਰ ਜਿਹੜਾ ਉਹ ਲੁਧਿਆਣੇ ਦੀ ਜਨਤਕ ਰੈਲੀ ਦੇ ਵਿੱਚ ਆ ਕੇ ਕਹਿੰਦਾ ਕਿ ਉਹਨਾਂ ਨੂੰ ਅਸੀਂ ਕਿਵੇਂ ਛੱਡ ਦਈਏ, ਉਹਨਾਂ ਨੇ ਮਾਫੀ ਤਾਂ ਮੰਗੀ ਨਹੀਂ। ਜਿਹੜਾ ਜੋ ਮਕਸਦ ਇਹਨਾਂ ਦਾ ਘੱਲੂਘਾਰਾ 84 ਵਰਤਾਉਣ ਦਾ ਸੀ, ਸਿੱਖਾਂ ਦੇ ਗੋਡੇ ਲਵਾਉਣਾ ਔਰ ਅਕਾਲ ਤਖਤ ਨੂੰ ਦਿੱਲੀ ਤਖਤ ਦੇ ਜਿਹੜਾ ਸਾਹਮਣੇ ਝੁਕਾਉਣਾ, ਉਹ ਨੀਤੀ ਜਿਹੜੀ ਹੈ ਉਹ ਬਰਾਬਰ ਜਾਰੀ ਹੈ। ਸੋ ਇਸ ਸਭ ਦੇ ਚਲਦਿਆਂ ਉਹਨਾਂ ਨੇ ਇਸ ਕਿਸਮ ਦੇ ਸਟੇਟ ਨੇ ਸੰਦ ਖੜੇ ਕੀਤੇ ਜਿਹੜੇ ਉਹਨਾਂ ਦੇ ਇਲੈਕਟਰਲ ਸਿਸਟਮ ਵੋਟਿੰਗ ਸਿਸਟਮ ਦੇ ਵਿੱਚ ਰਹਿ ਕੇ ਉਹਨੂੰ ਸਟੇਟ ਨੂੰ ਜਿਹੜਾ ਵਡਿਆਉਂਦੇ ਨੇ ਤੇ ਜਿਹੜੇ ਬਿਲਕੁਲ UN ਚਾਰਟਰ ਮੁਤਾਬਕ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਨੇ ਪੀਸਫੁਲੀ ਵੀ, ਉਹਨਾਂ ਨੂੰ ਨਾ ਸਿਰਫ ਉੱਥੇ ਟਾਰਗੇਟ ਕਰਕੇ ਸੈਪਰੇਟਿਸਟ ਜਾਂ ਦਹਿਸ਼ਤਗਰਦ ਕਿਹਾ ਜਾਂਦਾ ਹੈ। ਅਸੀਂ ਦੇਖਦੇ ਹਾਂ ਕਿ ਪਿਛਲੇ ਲਗਭਗ 1.5 ਵਰ੍ਹੇ ਦੇ ਦੌਰਾਨ ਕਿਵੇਂ ਇੰਡੀਅਨ ਸਟੇਟ ਨੇ ਈਵਨ ਕੈਨੇਡਾ, ਅਮਰੀਕਾ ਔਰ ਦੂਸਰੀਆਂ ਥਾਵਾਂ ਦੇ ਉੱਤੇ 5 ਆਈਜ਼
ਕੰਟਰੀਜ਼ ਦਾ ਜ਼ਿਕਰ ਹੁੰਦਾ ਹੈ, ਇਹ ਸਾਰੀ ਦਹਿਸ਼ਤਗਰਦੀ ਨੂੰ, ਸਟੇਟ ਟੈਰਰ ਨੂੰ, ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਅੱਗੇ ਵਧਾਇਆ। ਬਿਲਕੁਲ। ਸੋ ਇਸ ਦੇ ਕੰਟੈਕਸਟ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਭਾਈ ਦੇਖੋ, ਇੱਕ ਇੰਡੀਵਿਜੂਅਲ ਫੇਲਿਅਰਸ ਹੁੰਦੀਆਂ ਨੇ। ਅਸੀਂ ਸਾਰੇ ਗੁਨਾਹਗਾਰ ਇਨਸਾਨ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪੁਤਲੇ ਹੈ, ਹਉਮੈ ਦੇ ਪੁਤਲੇ ਹੈ। ਬਿਲਕੁਲ। ਅਸੀਂ ਇੰਡੀਵਿਜੂਅਲੀ ਕੀ ਕਰਦੇ ਹਾਂ, ਉਹ ਇੱਕ ਤਾਂ ਸਾਡਾ ਰੱਬ ਦੇ ਨਾਲ ਆਪਣਾ ਰਾਬਤਾ ਹੈ, ਇੱਕ ਜਦੋਂ ਅਸੀਂ ਸੰਗਤੀ ਰੂਪ ਦੇ ਵਿੱਚ ਜਾਂ ਪੰਥਕ ਰੂਪ ਦੇ ਵਿੱਚ ਜੋ ਸਿੱਖ ਰਹਿਤ ਮਰਿਆਦਾ ਨੇ ਇੱਕ ਜਿਹੜਾ ਹੈ ਉਹ ਸਿਸਟਮ ਦਿੱਤਾ ਹੈ ਸਾਨੂੰ ਕਿ ਕੋਈ ਵੀ ਸਿੱਖ ਜਿੱਥੇ ਰਹਿੰਦਾ ਉਹ ਲੋਕਲ ਸੰਗਤ ਦੇ ਵਿੱਚ ਜਾ ਕੇ ਪੰਜਾਂ ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਕੇ ਜੋ ਵੀ ਉਹਦੇ ਜੀਵਨ ਦੇ ਵਿੱਚ ਭੁੱਲ ਹੋਈ ਹੈ ਉਸ ਨੂੰ ਬਖਸ਼ਾ ਸਕਦਾ ਹੈ, ਤਨਖਾਹ ਲਵਾ ਸਕਦਾ ਹੈ। ਅਕਾਲ ਤਖਤ ਜਿਹੜਾ ਹੈ ਉਹ ਕਿਸੇ ਇੰਡੀਵਿਜੂਅਲ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਫੈਸਲੇ ਲੈਣ ਜਾਂ ਉਹਨਾਂ ਦੇ ਲਈ ਉਹ ਪੰਥ ਦੇ ਨੂੰ ਦਰਪੇਸ਼ ਜਿਹੜੇ ਚੈਲੰਜਸ ਨੇ, ਔਰ ਉਹਦੇ 'ਚੋਂ ਹੀ ਅਸੀਂ ਜ਼ਿਕਰ ਕੀਤਾ ਸੀ ਉਸ ਤੋਂ 2 ਦਿਨ ਪਹਿਲਾਂ ਹੀ ਕਿ ਸਰਬੱਤ ਖਾਲਸਾ ਟ੍ਰੈਡੀਸ਼ਨ ਜਾਂ ਅਕਾਲ ਤਖਤ 4 ਸਦੀਆਂ ਤੋਂ ਕਿਵੇਂ ਸੱਚ ਹੱਕ ਇਨਸਾਫ ਦਾ ਪਹਿਰੇਦਾਰ ਹੈ, ਸੋਵਰਨ ਤਖਤ ਹੈ। ਇਹ ਕੋਈ ਗੁਰਦੁਆਰਾ ਨਹੀਂ ਹੈ ਜਿਹਦੀ ਤੁਸੀਂ ਪਰਿਕਰਮਾ ਕਰਨੀ ਹੈ, ਜਿਵੇਂ ਅਕਾਲ ਤਖਤ ਦੀ ਵੀ ਪਰਿਕਰਮਾ ਬਣਾ ਦਿੱਤੀ ਗਈ ਹੈ। ਇਹ ਕੋਈ ਪੂਜਾ ਸਥਲ ਨਹੀਂ ਹੈ, ਇਹ ਤਾਂ ਉਹ ਹੈ ਜਿਹਦਾ ਹੁਕਮਨਾਮਾ ਹੀ ਪਹਿਲਾ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ ਦਾ ਹੈ। ਸੋ ਤਖਤਾਂ ਦੇ ਉੱਤੇ ਕੌਮਾਂ ਦੀ ਕਿਸਮਤ ਦੇ ਫੈਸਲੇ ਹੁੰਦੇ ਨੇ, ਗੁਲਾਮੀ ਦੇ ਖਿਲਾਫ ਲੜਨ ਦੀ ਗੱਲ ਹੁੰਦੀ ਹੈ, ਔਰ ਜਿਹੜੇ ਫਿਰ ਕੌਮੀ ਕੌਜ਼ ਦਾ ਨੁਕਸਾਨ ਕਰਦੇ ਨੇ ਜਾਂ ਕੌਮ ਦੇ ਨਾਲ ਧਰੋਹ ਕਰਦੇ ਨੇ ਜਾਂ ਕੌਮ ਦਾ ਨੁਕਸਾਨ ਕਰਦੇ ਨੇ, ਉਹ ਇੰਡੀਵਿਜੂਅਲ ਫੋਰਗਿਵਨੈਸ ਇੱਕ ਵੱਡੀ ਗੱਲ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਫੋਰਗਿਵਿੰਗ ਹੈ। ਇੱਕ ਪਾਸੇ ਸਾਡੇ ਸਾਹਮਣੇ ਬਾਬਾ ਫਰੀਦ ਜੀ ਦਾ ਇਹ ਫਰਮਾਨ ਹੈ ਕਿ ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿਨਾ ਨਾ ਮਾਰੇ ਘੁੰਮ, ਆਪ ਨੜਿਆ ਕਰ ਜਾਈ ਹੈ ਪੈਰ ਤਿਨਾ ਦੇ ਚੁੰਮ। ਔਰ ਇਸੇ ਹੀ ਕੰਟੈਕਸਟ ਦੇ ਵਿੱਚ ਮੈਨੂੰ ਯਾਦ ਹੈ ਤੇਜਾ ਸਿੰਘ ਕੋਹਲੀ ਪ੍ਰੀਤਨਗਰ ਰਹਿੰਦੇ ਸੀ, ਇਹ ਇੱਕ ਸ਼ਾਰਟ ਸਟੋਰੀ ਰਾਈਟਰ ਸੀ, ਪੰਜਾਬੀ ਕਹਾਣੀਆਂ ਲਿਖਦੇ ਸੀ। ਮੈਂ ਅੱਧੀ ਸਦੀ ਪਹਿਲਾਂ ਦੀ ਗੱਲ ਕਰਦਾ ਤੇ ਉਹਨਾਂ ਨੇ ਇਸ ਕਿਸਮ ਦਾ ਇੱਕ ਵਰਤਾਰਾ ਕਿ ਕਿਵੇਂ ਇੱਕ ਸਿੱਖ ਪਰਿਵਾਰ ਦੇ ਨਾਲ ਕੋਈ ਹੋਰ ਲਗਾਤਾਰ ਜ਼ਿਆਦਤੀ ਕਰਦਾ ਹੈ, ਧੱਕਾ ਕਰਦਾ ਹੈ, ਪਰ ਜਦੋਂ ਉਹ ਮੁਸੀਬਤ 'ਚ ਫਸਦਾ ਹੈ ਧੱਕਾ ਕਰਨ ਵਾਲਾ ਪਰਿਵਾਰ, ਕਿਵੇਂ ਉਹ ਸਿੱਖ ਪਰਿਵਾਰ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਰਹਿੰਦਾ ਹੈ ਉਹਦੀ ਮਦਦ ਦੇ ਉੱਤੇ। ਔਰ ਉਹ ਜਿਹੜਾ ਕਿ ਦੁਸ਼ਮਣ ਸੀ, ਉਹ ਜਦੋਂ ਝੁੱਕ ਕੇ ਅੱਖਾਂ 'ਚ ਅਥਰੂ ਲੈ ਕੇ ਮਾਫੀ ਮੰਗਦਾ ਹੈ, ਔਰ ਉਸ ਦੇ ਉੱਤੇ ਉਹ ਕਹਾਣੀ ਦਾ ਜਿਹੜਾ ਪਾਤਰ ਹੈ ਉਹ ਇਹ ਕਹਿੰਦਾ ਹੈ ਕਿ ਵੀ ਬੁਰਿਆਂ ਨਾਲ ਸਭ ਬੁਰਾ ਕਰਨ ਪਏ, ਮਾਫ ਕਰਨ ਕਈ ਸਿਆਣੇ, ਬੁਰਿਆਂ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਹੁਣ ਇਹ ਫੋਰਗਿਵਨੈਸ ਦੀ ਸਿਖਰ ਹੈ, ਕਿਉਂਕਿ ਇੱਕ ਪਾਸੇ ਤਾਂ ਉਹ ਨੇ ਕਿ ਜਿਹੜਾ ਦੁਨੀਆ ਦਾ ਤਾਂ ਐਨ ਐਪਲ ਫॉर ਐਨ ਐਪਲ ਐਨ ਆਈ ਫॉर ਐਨ ਆਈ, ਇਹ ਉਸ ਸੁਲੇਮਾਨ ਦੇ ਜ਼ਮਾਨੇ ਤੋਂ ਬੇਸਿਕ ਜੂਰਿਸਪ੍ਰੂਡੈਂਸ ਹੈ, ਕਾਨੂੰਨ ਹੈ। ਉਹਨਾਂ ਨੇ ਕਿਹਾ ਵੀ ਇੱਕ ਤਾਂ ਉਹ ਨੇ ਕਿ ਵੀ ਬੁਰੇ ਦੇ ਨਾਲ ਜੋ ਕੀਤਾ ਉਹਦਾ ਜਵਾਬ ਉਸੇ ਕੋਇਨ 'ਚ ਦਿਓ, ਤੇ ਇੱਕ ਉਹ ਨੇ ਜਿਹੜੇ ਕਹਿੰਦੇ ਨੇ ਕਿ ਮਾਫ ਕਰਨ ਕੇ ਸਿਆਣੇ, ਫੋਰਗਿਵਨੈਸ ਹੈ ਵੀ ਇਹਨਾਂ ਨੂੰ ਮਾਫ ਕੀਤਾ। ਉਹਨਾਂ ਨੇ ਕਿਹਾ ਵੀ ਬੁਰਿਆਂ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ, ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ ਥਾਟ ਹੈ, ਗੁਰੂ ਨਾਨਕ ਦਾ ਸਿੱਖ ਹੈ, ਉਹ ਬੁਰੇ ਦੇ ਨਾਲ ਵੀ ਜਿਹੜਾ ਅਲਟੀਮੇਟਲੀ ਨੇਕੀ ਕਰੇ। ਇਹ ਇੰਡੀਵਿਜੂਅਲ ਲਾਈਫ 'ਚ ਹੈ, ਇਸ ਗੱਲ ਦਾ ਧਿਆਨ ਰਹੇ। ਕੌਮਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਜਿਹੜੇ ਲੋਕ ਭਾਵੇਂ ਉਹ ਆਪਣੇ ਹੁਣ ਮਸੰਦਾਂ ਤੋਂ ਵੱਧ ਕੇ ਤਾਂ ਗੁਰੂ ਕੇ ਨਜ਼ਦੀਕੀ ਕੋਈ ਨਹੀਂ ਸੀ, ਬਣਾਏ ਗੁਰੂ ਨੇ ਸੀ। ਚੌਥੇ ਪਾਤਸ਼ਾਹ ਨੇ ਮਸਨਤ ਵੀ ਤਖਤ ਨੂੰ ਕਹਿੰਦੇ ਨੇ, ਆਸਣ ਨੂੰ ਕਹਿੰਦੇ ਨੇ, ਉੱਚੀ ਥਾਂ ਨੂੰ ਕਹਿੰਦੇ ਨੇ, ਇਹ ਤੋਂ ਮਸੰਦ ਬਣਿਆ ਸੀ। ਤੀਸਰੇ ਪਾਤਸ਼ਾਹ ਨੇ ਮੰਜੀਆਂ ਬਣਾਈਆਂ, ਮੰਜੀਆਂ ਸਥਾਪਿਤ ਕੀਤੀਆਂ, ਚੌਥੇ ਪਾਤਸ਼ਾਹ ਨੇ ਮਸੰਦ ਬਣਾਏ। ਫਿਰ ਐਸਾ ਕੀ ਪਾਰਟ ਸੀ ਕਿ ਉਹਨਾਂ ਨੂੰ ਮੁਆਫੀ ਨਹੀਂ ਸੀ ਮਿਲ ਸਕਦੀ ਕਿ 10ਵੇਂ ਪਾਤਸ਼ਾਹ ਨੇ ਜਦੋਂ ਆਪਣੀਆਂ ਸੰਗਤਾਂ ਦੇ ਨਾਂ ਜਿਹੜੇ ਦੂਰ ਦਰਾਡੇ ਕਾਬਲ ਕੰਧਾਰ ਤੱਕ ਔਰ ਕਿਨੌਰ ਸਿਰਮੌਰ ਤੋਂ ਲੈ ਕੇ ਅਸਾਮ ਤੱਕ ਜਿੱਥੇ ਮਸੰਦ ਫੈਲੇ ਹੋਏ ਸੀ, ਇਹ ਚਿੱਠੀਆਂ ਜਾਰੀ ਕੀਤੀਆਂ ਕਿ ਭਾਈ ਇਹਨਾਂ ਦੀਆਂ ਮੁਸ਼ਕਾਂ ਬੰਨ੍ਹ ਕੇ ਲਿਆਓ, ਔਰ ਹਾਜ਼ਰ ਕੀਤਾ। ਔਰ ਸਾਡੀ ਪਰੰਪਰਾ ਦੱਸਦੀ ਹੈ ਕਿ ਜਿਹੜੇ ਉਹਨਾਂ 'ਚੋਂ ਜਿਨ੍ਹਾਂ ਨੇ ਸੱਚਮੁੱਚ ਖਿਦਮਤ ਕੀਤੀ ਸੀ ਉਹਨਾਂ ਨੂੰ ਨਵਾਜਿਆ, ਵਡਿਆਇਆ, ਪਰ ਕੁਝ ਜਿਹੜੇ ਨੇ ਉਹਨਾਂ ਨੂੰ ਜਿਉਂਦੇ ਸਾੜਿਆ ਗਿਆ ਸੀ। ਇਸ ਤੋਂ ਤਾਂ ਕੋਈ ਇਨਕਾਰ ਨਹੀਂ ਕਰ ਸਕਦਾ। ਹੁਣ ਉੱਥੇ ਫੋਰਗਿਵਨੈਸ ਕਿਉਂ ਨਹੀਂ ਸੀ? ਹੁਣ ਤੁਸੀਂ ਗੁਰਬਾਣੀ ਦੀਆਂ ਤੁਕਾਂ ਇੱਧਰੋਂ ਉੱਧਰੋਂ ਕੋਟ ਕਰਕੇ ਲਿਆਓ, ਇਹ ਕਹਿਣ ਦੇ ਰਹੇ ਜੀ
ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਬਿਲਕੁਲ ਠੀਕ ਹੈ। ਲੇਕਿਨ ਇਹ ਜਿਹੜੇ ਸਾਡਾ ਪਾਰਟ ਹੈ ਕਿ ਭਾਈ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਹੈ। ਹੁਣ ਇਹ ਵੀ ਸਾਨੂੰ ਇਹ ਕਿਉਂਕਿ ਕੌਮੀ ਪੱਖ ਤੋਂ ਅਸੀਂ ਉਸ ਸੈਗਮੈਂਟ ਦੇ ਵਿੱਚ ਜ਼ਿਕਰ ਵੀ ਕੀਤਾ ਸੀ, ਚੰਦੂ ਤੋਂ ਲੈ ਕੇ ਔਰ ਅੱਜ ਦੇ ਵੀ, ਕਿਉਂਕਿ ਇਸ ਵੇਲੇ ਜਿਹੜਾ ਚਰਚਾ ਦਾ ਵਿਸ਼ਾ ਹੈ ਇਕੱਲਾ ਸਿੱਖ ਹਲਕਿਆਂ ਦੇ ਵਿੱਚ ਹੀ ਨਹੀਂ, ਭਾਰਤ ਭਰ ਦਾ ਮੀਡੀਆ ਇਸ ਖਬਰ ਦੇ ਨਾਲ ਜਿਹੜਾ ਔਰ ਉਸ ਦੇ ਉੱਤੇ ਟਿੱਪਣੀਆਂ ਚੱਲ ਰਹੀਆਂ ਨੇ ਔਰ ਸੋਸ਼ਲ ਮੀਡੀਆ ਵੀ ਭਰਿਆ ਹੋਇਆ ਹੈ ਔਰ ਪੂਰੀ ਜਿਹੜੀ ਹੈ ਉਹ ਖੰਡਨ ਦੀ ਲਾਈਨ ਵੀ ਚੱਲ ਰਹੀ ਹੈ। ਔਰ ਘਟਨਾ ਜਿਵੇਂ ਅਸੀਂ ਦੱਸਿਆ ਸੀ ਕਿ 2 ਦਸੰਬਰ ਨੂੰ ਜਦੋਂ ਸੁਖਬੀਰ ਸਿੰਘ ਬਾਦਲ ਔਰ ਸਾਰੇ ਅਲੀ ਬਾਬਾ 40 ਚੋਰ ਜਿਹੜੇ ਕੋਈ ਬਾਗੀ ਤੇ ਦਾਗੀ ਔਰ ਸਾਰੇ ਇਕੱਠੇ ਹੋਏ ਅਕਾਲ ਤਖਤ ਤੇ ਤਨਖਾਹ ਸੁਣਾਈ ਗਈ ਔਰ ਉਹਦਾ ਇੱਕ ਹਿੱਸਾ ਸੀ ਕਿ ਸੁਖਬੀਰ ਬਾਦਲ ਜਿਹੜਾ ਹੈ ਉਹ ਇੱਕ ਸੇਵਾਦਾਰ ਦਾ ਚੋਲਾ ਪਾ ਕੇ ਹੱਥ 'ਚ ਬਰਛਾ ਫੜ ਕੇ ਜਿਹੜਾ ਹੈ ਉਹ ਸੇਵਾ ਕਰੇਗਾ, ਜਿਹੜਾ ਹੈ ਉਹ ਉਹਦੇ ਟਾਇਲਟਸ ਦੀ ਵੀ ਔਰ ਬਾਹਰ, ਕਿਉਂਕਿ ਉਹਦੀ ਵੈਸੇ ਹੀ ਲੱਤ ਉੱਥੇ ਆ ਕੇ ਉਹਦੇ 'ਚ ਜਿਹੜੀ ਹੈ ਉਹ ਸੱਟ ਲੱਗੀ ਤੇ ਵੀਲ ਚੇਅਰ 'ਤੇ ਆਇਆ ਔਰ ਇਵੇਂ ਹੀ 2-2 ਦਿਨ ਕਰੇਗਾ। ਔਰ ਬਾਕੀ ਜਿਹੜਾ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਉਹ ਗੋਂਗਲੂਆਂ ਤੋਂ ਮਿੱਟੀ ਲਾਉਣ ਵਾਲਾ ਕੰਮ ਸੀ। ਹੁਣ ਇਹ ਠੀਕ ਹੈ ਵੀ ਇੱਕ ਪਾਸੇ ਇਸ ਦੇ ਉੱਤੇ ਬੜੀ ਬੱਲੇ ਬੱਲੇ ਹੋਈ, ਦੇਖੋ ਜੀ ਸਭ ਨੇ ਸਬਮਿਟ ਕੀਤਾ, ਅਕਾਲ ਤਖਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ, ਇਹ ਸਾਰੇ ਚੱਲ ਹੀ ਰਹੇ ਸੀ। ਪਰ ਪੰਥ ਪ੍ਰਸਤ ਦੇ ਦੇਖ ਰਹੇ ਸੀ ਕਿ ਵੀ ਇਹ ਕਵਾਇਦ ਜਿਸ ਢੰਗ ਨਾਲ ਕੀਤੀ ਜਾ ਰਹੀ ਹੈ, ਕਿਉਂਕਿ ਆਲਰੇਡੀ ਲੋਕਾਂ ਨੇ ਤਾਂ ਇਹਨਾਂ ਨੂੰ ਸਜ਼ਾ ਦੇ ਕੇ ਪਬਲਿਕ ਲਾਈਫ ਚੋਂ ਬਾਹਰ ਕੱਢਤਾ ਹੋਇਆ। 2 ਜਾਂ 3 ਜਿਹੜੇ ਇਹਨਾਂ ਦੇ MLA ਬਣੇ ਸੀ ਉਹਨਾਂ 'ਚੋਂ ਵੀ 1 ਹੀ ਉਹਨਾਂ ਦੇ ਨਾਲ ਹੈ ਔਰ ਇਹ ਸਾਰੇ ਦੇ ਚੱਲਦੇ ਆ ਕਿ ਬਈ ਉਹ ਤਾਂ ਲੋਕਾਂ ਨੇ ਪਹਿਲਾਂ ਹੀ ਰਿਜੈਕਟ ਕੀਤਾ। ਇਹ ਹੁਣ ਨਹਾ ਧੋ ਕੇ ਜਿਹੜਾ ਇੱਥੋਂ ਅਕਾਲ ਤਖਤ ਦਾ ਥਾਪੜਾ ਲੈ ਕੇ ਵਾਪਸ ਆਪਣਾ ਜੋ ਬਹਾਲ ਕਰਨਾ ਚਾਹੁੰਦੇ ਨੇ। ਔਰ ਇਹ ਸਾਰੇ ਦੇ ਵਿੱਚ ਖਾਸ ਤੌਰ 'ਤੇ ਜਿਹੜੇ ਦੋਸ਼ ਸ਼ਾਇਦ ਇਹਦੇ 'ਤੇ ਸੰਗਤਾਂ ਵੱਲੋਂ ਹੁੰਦੇ ਸੀ ਉਸ ਦੀ ਨੂੰ ਕਬੂਲ ਕਰਨਾ ਜਿਹੜਾ ਉਹਨੇ ਹੋਰ ਵੀ ਉਹਨਾਂ ਹਲਕਿਆਂ ਨੂੰ ਕਿਹਾ ਕਿ ਵੀ ਦੇਖੋ ਇਸ ਹੱਦ ਤੱਕ ਜਾ ਸਕਦੇ ਨੇ ਵੀ ਆਪਣੇ ਗੁਰੂ ਨੂੰ ਬੇਅਦਬ ਕਰਨ, ਬੇਅਦਬੀ ਕਰਨ ਵਾਲਿਆਂ ਨੂੰ ਜਿਹੜਾ ਪੁਸ਼ਤਪਨਾਹੀ ਦੇਣ, ਉਸ ਦਾ ਵਿਰੋਧ ਕਰਨ ਵਾਲਿਆਂ 'ਤੇ ਗੋਲੀ ਚਲਾਉਣ ਔਰ ਕਿਸ ਹੱਦ ਤੱਕ ਨੇ। ਔਰ ਜਿਵੇਂ ਅਸੀਂ ਕਿਹਾ ਸੀ ਕਿ ਇਹਨਾਂ ਜੇ ਅਕਾਲ ਤਖਤ ਦੇ ਇਤਿਹਾਸ ਤੋਂ ਸ਼ੁਰੂ ਕਰ ਲਈਏ ਤੇ 4 ਸਦੀਆਂ ਦੇ ਵਿੱਚ ਇਸ ਕਿਸਮ ਦਾ ਕੋਈ ਇੰਡੀਵਿਜੂਅਲ ਜਾਂ ਟੱਬਰ ਐਸਾ ਨਹੀਂ ਹੋਇਆ ਜਿਸ ਨੇ ਇਸ ਕਦਰ ਸਿੱਖੀ ਦਾ, ਸਿੱਖ ਸੰਸਥਾਵਾਂ ਦਾ ਨੁਕਸਾਨ ਕੀਤਾ ਹੋਏ। ਔਰ ਅਸੀਂ ਕਿਹਾ ਸੀ ਵੀ ਇਹ ਭਾਵੇਂ ਅਕਾਲ ਤਖਤ ਦੇ ਨਾਂ ਥੱਲੇ ਜਿਹੜਾ ਇਹ ਆ ਗਿਆ, ਲੇਕਿਨ ਜਿਹੜਾ ਅੰਡਰ ਕਰੰਟ ਹੈ ਸਿੱਖਾਂ ਦੇ ਵਿੱਚ ਕਿ ਵੀ ਇੱਕ ਗੱਲ, ਔਰ ਅਸੀਂ ਉਸ ਦਿਨ ਦੇ ਟੌਪਿਕ 'ਚ 2 ਦਸੰਬਰ ਵਾਲੇ 'ਚ ਕਿਹਾ ਸੀ ਕਿ ਐਡਮਿਸਿਬਿਲਿਟੀ ਹੋ ਗਈ, ਅਕਾਊਂਟੇਬਿਲਿਟੀ ਬਾਕੀ ਹੈ। ਹੁਣ ਐਡਮਿਸਿਬਿਲਿਟੀ ਹੈ ਕਿ ਐਡਮਿਟ ਕਰਨਾ ਕਿ ਵੀ ਚਲੋ ਇੱਕ ਚੰਗੀ ਗੱਲ ਹੈ ਕਿ ਹਿਸਟਰੀ ਐਟ ਰੈਸਟ ਸੈੱਟ ਹੋ ਗਈ ਕਿ ਵੀ ਇਹ ਜਿਹੜੇ ਸਾਰੇ ਵਾਕਿਆ 10 ਸਾਲ 2007 ਤੋਂ 2017 ਤੱਕ ਜਿਹੜੀ ਇਹਨਾਂ ਦੇ ਕੋਲ ਪਾਵਰ ਰਹੀ, ਜੋ ਕੁਝ ਇਹਨਾਂ ਨੇ ਕੀਤਾ ਹੈ ਅਕਾਲ ਤਖਤ ਦੇ ਸਾਹਮਣੇ, ਇਹਦੀ ਐਡਮਿਸ਼ਨ ਹੋ। ਹੁਣ ਅਕਾਊਂਟੇਬਿਲਿਟੀ ਉਹਦੇ 'ਤੇ ਅਸੀਂ ਕਿਹਾ ਸੀ ਕਿ ਵੀ ਠੀਕ ਹੈ, ਇੱਕ ਤਬਕੇ ਨੂੰ ਲੱਗਦਾ ਹੈ ਕਿ ਜੀ ਧਾਰਮਿਕ ਤੌਰ 'ਤੇ ਹੀ ਸਜ਼ਾ ਤਾਂ ਇਹੀ ਦਿੱਤੀ ਜਾ ਸਕਦੀ ਹੈ, ਨਵੀਂ ਭਰਤੀ ਹੋਏਗੀ, ਇੱਧਰ ਹੋਏਗਾ ਉੱਧਰ ਹੋਏਗਾ, ਪਰ ਸਾਡਾ ਇਹ ਕਹਿਣਾ ਸੀ ਕਿ ਵੀ ਇਹ ਜਿਹੜੀ ਅਕਾਊਂਟੇਬਿਲਿਟੀ ਨਹੀਂ ਹੈ, ਲਿਟਲ ਅਕਾਊਂਟੇਬਿਲਿਟੀ। ਲਿਟਲ ਦਾ ਮਤਲਬ ਆਲਮੋਸਟ ਨੋ ਹੁੰਦਾ। ਹੁਣ ਅਸੀਂ ਇਹ ਤਾਂ ਕਹਿ ਨਹੀਂ ਸਕਦੇ, ਨਾ ਹੀ ਇਸ ਪਲੇਟਫਾਰਮ ਤੋਂ, ਨਾ ਹੀ ਇਹ ਸਾਡਾ ਵਿਸ਼ਾ ਹੈ ਕਿ ਵੀ ਅਸੀਂ ਜਿਹੜਾ ਕਿਸੇ ਕਿਸਮ ਦੀ ਹਿੰਸਾ ਜਾਂ ਦੂਸਰੇ ਨੂੰ ਜਿਹੜਾ ਉਹ ਵਧਾਵਾ ਦੇਣ ਵਾਲੀ ਗੱਲ ਕਰੀਏ, ਉਹ ਹੈ ਵੀ ਨਹੀਂ ਹੈ। ਲੇਕਿਨ ਅਸੀਂ ਇਸ ਗੱਲ ਤੋਂ ਵੀ ਚੰਗੀ ਤਰ੍ਹਾਂ ਵਾਕਿਫ ਹੈ ਕਿ ਇੱਕ ਪਾਸੇ ਜਦੋਂ ਸੰਸਥਾਵਾਂ ਕਰਪਟ ਹੁੰਦੀਆਂ ਨੇ ਜਾਂ ਡਿਸੀਜਨ ਮੇਕਿੰਗ ਉੱਪਰਲੀ ਪਾਵਰ ਦੀ ਜਿਹੜੀ ਖਾਸ ਤੌਰ 'ਤੇ ਸਰਕਾਰਾਂ ਦੇ ਡਰ ਪੈ ਥੱਲੇ ਉਹ ਨਹੀਂ ਕਰ ਪਾਉਂਦੇ, ਤੇ ਇਹ ਜਿਹੜੀ ਪ੍ਰੋਗਰਾਮਿੰਗ ਹਰ ਸਿੱਖ ਦੀ ਗੁਰੂ ਨੇ ਕੀਤੀ ਹੋਈ ਹੈ, 10 ਪਾਤਸ਼ਾਹੀਆਂ ਨੇ ਕੀਤੀ ਹੋਈ ਹੈ, ਉਹਨੇ ਕੀ ਕਰਨਾ ਉਹ ਕਿਸੇ ਤੋਂ ਸਲਾਹ ਲੈਣ ਨਹੀਂ ਆਉਂਦਾ ਹੈ। ਔਰ ਉਹਦੇ 'ਚ ਸਭ ਤੋਂ ਵੱਡੀ ਉਦਾਹਰਣ ਜੇ ਅਸੀਂ ਇਹਨਾਂ 4 ਦਹਾਈ ਪਹਿਲਾਂ ਦੀ ਦੇਖੀਏ ਤੇ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਹੁਣ ਜ਼ੋਰ ਲਾ ਲਿਆ, ਢਿੱਲ ਲਾ ਲਿਆ ਜਦੋਂ ਉਹਨਾਂ ਨੇ ਮਿਸ਼ਰਾ ਕਮਿਸ਼ਨ ਵੀ ਬਣਾਇਆ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇੱਕ ਪੁਲਿਸ ਦਾ ਇੰਸਪੈਕਟਰ ਤੇ ਇੱਕ ਸਿਪਾਹੀ ਏਡੀ ਵੱਡੀ ਮਲਕਾ ਨੂੰ ਜਿਹੜਾ ਦੂਸਰਾ ਸਜ਼ਾ ਯਾਫਤਾ ਕਰਦੇ, ਪਹਿਲਾਂ ਤਾਂ CIA ਨਾਲ ਜੋੜਿਆ, ਫਿਰ ਵੱਡੀ ਸਾਜ਼ਿਸ਼ ਕੀਤੀ, ਫਿਰ ਦੂਸਰਾ ਹੋਇਆ, ਕਿਉਂਕਿ ਉਹਨਾਂ ਨੂੰ ਇਹ ਸਮਝ ਨਹੀਂ ਆ ਸਕਦਾ ਕਿ ਭਾਈ ਇੱਕ ਗ੍ਰਸਤੀ ਬੰਦਾ ਜਿਹਦੇ ਬੱਚੇ ਨੇ, ਪੁੱਤਰ ਧੀ ਹੈ, ਇੱਕ ਉਹ ਜਿਹੜੀ ਮੰਗਣੀ ਹੋਈ ਹੈ, ਉਹ ਕਿਉਂ ਇਸ ਕਿਸਮ ਦਾ
ਇਹ ਜ਼ਰੂਰ ਕੋਈ ਵੱਡੀ ਸਾਜ਼ਿਸ਼ ਹੋਏਗੀ, ਉਹਦੇ ਨਾਲ ਕਿਸੇ ਨੂੰ ਜੋੜਿਆ ਹੈ। ਸਿਮਰਨਜੀਤ ਸਿੰਘ ਮਾਨ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਹਰਿੰਦਰ ਸਿੰਘ ਨੌਰਵੇ ਜਿਹੜਾ ਦੂਰੋਂ ਨੇੜਿਓਂ ਰਿਸ਼ਤੇਦਾਰ ਸੀ ਬੇਅੰਤ ਸਿੰਘ ਦਾ, ਸ਼ਹੀਦ ਬੇਅੰਤ ਸਿੰਘ ਦਾ, ਉਹਨੂੰ ਜੋੜਨ ਦੀ, ਪਰ ਇਨ ਦਾ ਐਂਡ ਪਰ ਇਹ ਉਹੀ ਸੀ ਕਿ ਵੀ ਜੋ ਬੇਅੰਤ ਸਿੰਘ, ਸਤਵੰਤ ਸਿੰਘ, ਉਸ ਜਿਹੜੀ ਕਲੈਕਟਿਵ ਸਾਡੀ ਮੈਮਰੀ ਹੈ, ਉਸ ਦੇ ਵਿੱਚ ਜਿਹੜੀ ਸਾਡੀ ਕੌਨਸ਼ੀਅਸਨੈਸ ਚੱਲ ਰਹੀ ਹੈ ਉਹਨਾਂ 4 ਸਦੀਆਂ ਤੋਂ ਅਕਾਲ ਤਖਤ ਦੀ ਹੋਣ ਦੇ ਨਾਲ, ਕਿ ਭਾਈ ਕਿੱਥੇ ਕਿਨੇ ਕੀ ਕਰਨਾ ਉਹ ਅਕਾਲ ਪੁਰਖ ਨਾਲ ਜੁੜਿਆ ਹੋਇਆ ਸਿੱਖ ਖੁਦ ਡਿਸਾਈਡ ਕਰਦਾ। ਇਸੇ ਤਰ੍ਹਾਂ ਇਸੇ ਹੀ ਪਰੰਪਰਾ 'ਚੋਂ ਅਸੀਂ ਜਦੋਂ ਜਲਿਆਂਵਾਲੇ ਬਾਗ ਦੇ ਵਾਕਿਆ ਦੀ ਗੱਲ ਕਰਦੇ ਹਾਂ, ਇੱਕ ਯਤੀਮ ਬੱਚਾ 19-20 ਸਾਲਾਂ ਦਾ ਜਿਹੜਾ ਜੇ 10ਵੀਂ ਕਰਕੇ ਨਿਕਲਿਆ, 16-17 ਸਾਲਾਂ ਦਾ ਊਧਮ ਸਿੰਘ, ਜਿਹਦੇ ਨਾ ਮਾਂ ਹੈ ਨਾ ਪਿਓ ਹੈ, ਯਤੀਮਖਾਨਾ ਸੈਂਟਰਲ ਖਾਲਸਾ ਯਤੀਮਖਾਨਾ 'ਚੋਂ ਨਿਕਲਦਾ, ਉਹ ਇਹ ਫੈਸਲਾ ਕਰਦਾ ਵੀ ਨਹੀਂ, ਇਹਨੂੰ ਇਹ ਬਹੁਤ ਮਾੜਾ ਕੀਤਾ, ਬੇਗੁਨਾਹ ਦੇ ਉੱਤੇ ਜ਼ੁਲਮ ਕੀਤੇ ਨੇ ਇਹਨੇ। ਮਾਈਕਲ ਐਡਵਾਇਰ ਪੰਜਾਬ ਦੇ ਗਵਰਨਰ ਨੇ ਔਰ ਇਹਨੂੰ ਸਜ਼ਾ ਯਾਫਤਾ ਕਰ। ਉਹ 21 ਸਾਲ ਕਿਹਨਾਂ ਹਾਲਤਾਂ 'ਚ ਕਿੱਥੇ ਚਲਾ, ਉਹਨੂੰ ਕੋਈ ਕਹਿਣ ਤਾਂ ਨਹੀਂ ਗਿਆ ਜਾਂ ਉਹਦੇ ਪਿੱਛੇ ਤਾਂ ਕੋਈ ਨਹੀਂ ਸੀ। ਹੁਣ ਇਹ ਹੈ ਜਿਹਨੂੰ ਜਦੋਂ ਅਸੀਂ ਇੱਕ ਟਰਮ ਯੂਜ਼ ਕਰਦੇ ਹਾਂ ਅੰਗਰੇਜ਼ੀ ਦੇ ਵਿੱਚ ਵੀ ਔਰ ਇਸ ਕਿਸਮ ਦਾ, ਜਿਹਨੂੰ ਲੋਨ ਵੁਲਫ ਕਹਿੰਦੇ ਨੇ। ਹੁਣ ਲੋਨ ਵੁਲਫ ਕੀ ਹੈ ਕਿ ਕਿਹਦੇ ਦਿਮਾਗ 'ਚ ਕੀ ਚੱਲ ਰਿਹਾ ਹੈ ਔਰ ਉਹਨੂੰ ਲੱਗਦਾ ਕਿ ਵੀ ਨਹੀਂ ਇਹ ਪ੍ਰੋਪਰ ਨਹੀਂ ਹੋਈ ਅਕਾਊਂਟੇਬਲ, ਉਹਦੇ 'ਚ ਠੀਕ ਜਾਂ ਗਲਤ ਇਹ ਹਰ ਇੱਕ ਦੇ ਕੋਲ ਹੱਕ ਹੈ ਕਿ ਵੀ ਉਹ ਇਹਨੂੰ ਡਿਸਾਈਡ ਕਰੇ ਕਿ ਭਾਈ ਕੀ ਇਹ ਠੀਕ ਹੈ ਕੀ ਗਲਤ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਘਟਨਾ ਜਿਹੜੀ ਕਿ ਇੱਕ ਦਿਨ ਬਾਅਦ ਹੀ ਜਦੋਂ ਕਿ ਸੁਖਬੀਰ ਬਾਦਲ ਆਪਣਾ ਉਹ ਤਨਖਾਹ ਦੀ ਸੇਵਾ ਸ਼ੁਰੂ ਕਰਦੇ ਨੇ, ਤੇ ਜਿਹੜੀ ਘਟਨਾ ਹੁਣ ਆਲਮੋਸਟ ਦੁਨੀਆ ਭਰ ਦੇ ਵਿੱਚ ਚਰਚਾ 'ਚ ਹੈ, ਉਸ ਦੀਆਂ ਵੀਡੀਓਜ਼ ਕੋਈ ਇੱਧਰੋਂ ਕੋਈ ਉੱਧਰੋਂ, ਕੋਈ ਸਲੋ ਕਰਕੇ ਕੋਈ ਫਾਸਟ ਕਰਕੇ ਦੇਖ ਰਿਹਾ ਕਿ ਲਗਭਗ 70 ਸਾਲ ਦੀ ਉਮਰ ਨੂੰ ਆਪਣੇ, ਹਾਲਾਂਕਿ 68 ਜਾਂ 69 ਸਾਲ ਉਮਰ ਬਣਦੀ ਹੈ, ਨਰਾਇਣ ਸਿੰਘ ਚੌੜਾ, ਉਹਨਾਂ ਨੇ ਹੀ 9mm ਦੀ ਪਿਸਤੌਲ ਦੇ ਨਾਲ ਇਹ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂ ਜਿਉਂ ਹੀ, ਕਿਉਂਕਿ ਸ਼ਾਇਦ ਏਜ ਦਾ, ਉਮਰ ਦਾ ਵਾਕਿਆ ਸੀ, ਜਿੰਨੀ ਦੇਰ ਤੱਕ ਉਹ ਪਿਸਤੌਲ ਕੱਢ ਕੇ ਹੋਏ, ਆਲਰੇਡੀ ਇੱਕ ASI ਰੈਂਕ ਦਾ ਬੰਦਾ ਜਿਹੜਾ ਪ੍ਰਾਈਵੇਟ ਕੱਪੜਿਆਂ ਦੇ ਵਿੱਚ ਪਿਛਲੇ 22 ਸਾਲ ਤੋਂ ਇਹਨਾਂ ਦੀ ਸੁਰੱਖਿਆ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇੱਕ ਡਿਪਟੀ ਚੀਫ ਮਿਨਿਸਟਰ ਹੋਣ ਦੇ ਨਾਤੇ ਵੀ ਸੁਖਬੀਰ ਬਾਦਲ ਦੇ ਕੋਲ ਜਿਹਨੂੰ Z ਸਿਕਿਉਰਿਟੀ ਕਿਹਾ ਜਾਂਦਾ ਉਹ ਹੈ। ਸੋ ਉਸ ਨੇ ਅੱਗੇ ਵੱਧ ਕੇ, ਕਿਉਂਕਿ ਉਹ ਟਾਈਮ ਫਰੇਮ 'ਚ ਜਿਹੜਾ ਉਹਨੇ ਕੁਇਕਲੀ ਮੋਨੀਟਰ ਕਰ ਲਿਆ, ਕਿਉਂਕਿ ਉਹ ਸਾਹਮਣੇ ਉਹਦੀ ਆ ਰਿਹਾ ਸੀ, ਔਰ ਉਹਨੇ ਹੱਥ ਮਾਰ ਕੇ ਜਿਹੜਾ ਉਹ ਗੋਲੀ ਤਾਂ ਨੂੰ ਚਲੀ ਗਈ ਔਰ ਬਾਕੀ ਵੀ ਫਿਰ ਝਪਟ ਪਏ ਔਰ ਇਵੇਂ ਉਹਨਾਂ ਦੀ ਨਰਾਇਣ ਸਿੰਘ ਚੌੜਾ ਦੀ ਗ੍ਰਿਫਤਾਰੀ ਹੋਈ। ਹੁਣ ਇਸ ਵਾਕਿਆ ਨੂੰ ਲੈ ਕੇ ਜਿਹੜੀਆਂ ਇਹ ਇੱਕ ਮੀਡੀਆ ਰਿਪੋਰਟ ਹੈ, ਹਰ ਇੱਕ ਨੇ ਦੇਖੀ ਹੈ ਕਿ ਭਾਈ ਕੀ ਹੈ, ਔਰ ਇਸ ਦੇ ਉੱਤੇ ਪਹਿਲਾਂ ਤਾਂ ਜਿਸ ਕਿਸਮ ਦੀ ਇਮੀਡੀਏਟ ਬਿਆਨਬਾਜ਼ੀ ਹੋਈ, ਜਿਹਦੇ 'ਚ ਦਲਜੀਤ ਸਿੰਘ ਚੀਮਾ ਜਿਹੜਾ ਉੱਥੇ ਖੁਦ ਵੀ ਤਨਖਾਹੀ ਹੈ ਕਰ ਰਿਹਾ, ਉਹਨੇ ਕਿਹਾ ਜੀ ਬਹੁਤ ਵੱਡੀ ਸਾਜ਼ਿਸ਼ ਹੈ ਇਹਦੇ ਬਿਹਾਈਂਡ ਔਰ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ। ਕਿਸੇ ਨੇ ਇਹਨੂੰ ਪਾਕਿਸਤਾਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਕਿ ਜੀ ਦੂਜਾ, ਔਰ ਜਦੋਂ ਹੁਣ ਮੈਂ ਇਹ ਦੇਖ ਰਿਹਾ ਸੀ ਕਿ ਵੀ ਈਵਨ ਪ੍ਰੋਮੀਨੈਂਟ ਭਾਰਤ ਦੇ ਜਿੰਨੇ ਡੇਲੀ ਪਾਇਨੀਅਰ, ਆਪ ਇੰਡੀਆ, ਲਾਈਵ ਮਿੰਟ ਔਰ ਇਹ ਜਿੰਨੀਆਂ ਪਬਲੀਕੇਸ਼ਨਸ ਨੇ, ਦਾ ਵੋਕਲ ਨਿਊਜ਼, ਇਹਨਾਂ ਨੇ ਪੂਰੀਆਂ 4-4 ਸਫ਼ੇ 5-5 ਸਫ਼ੇ ਦੀਆਂ ਸਟੋਰੀਆਂ ਦੇ ਨਾਲ ਆਪਣੇ ਭਰਿਆ ਹੋਇਆ ਸਾਰਾ ਪਾਰਟ ਕਿ ਇਸ ਨੂੰ ਜਿਹੜਾ ਹੈ ਉਹ ਇੱਕ ਵੱਡੀ ਘਟਨਾ ਤਾਂ ਕਹਿ ਹੀ ਰਹੇ ਨੇ। ਉਹ ਜ਼ਾਹਰ ਹੈ ਕਿ ਇਹ ਕੋਈ ਛੋਟੀ ਗੱਲ ਨਹੀਂ ਹੈ, ਕਿਉਂਕਿ ਇੱਕ ਪਾਸੇ ਉਹ ਮੌਕਾ ਜਦੋਂ ਕਿ ਬਾਦਲਾਂ ਦੀ ਤੂਤੀ ਬੋਲਦੀ ਸੀ, ਜਿਹੜੇ ਬਾਦਲਾਂ ਨੂੰ BJP ਨੇ ਵਰਤਿਆ RSS ਦੀਆਂ ਜੜ੍ਹਾਂ ਪੰਜਾਬ 'ਚ ਲਾਉਣ ਦੇ ਲਈ, ਜਿਨ੍ਹਾਂ ਬਾਦਲਾਂ ਰਾਹੀਂ ਉਹਨਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ, ਹਰ ਇੰਸਟੀਟਿਊਸ਼ਨ ਨੂੰ ਡਿਸਟਰੋਏ ਕਰਨ ਦੇ ਵਿੱਚ ਨਾਲ ਉਹਨਾਂ ਦੇ ਖਲੋਤੇ ਸੀ। ਸੋ ਉਹਨਾਂ ਦੇ ਲਈ, ਕਿਉਂਕਿ ਅਸੀਂ ਇਹ ਜ਼ਿਕਰ ਕਰ ਰਹੇ ਸੀ ਕਿ ਵੀ ਕਿਵੇਂ ਇਹ ਇੱਕ ਚਰਚਾ ਉਹਨਾਂ ਦੇ ਗਲਿਆਰਿਆਂ 'ਚ ਚੱਲ ਰਹੀ ਹੈ, ਪਾਵਰ ਦੇ ਗਲਿਆਰਿਆਂ 'ਚ, ਕਿ ਜਿਹੜਾ ਮਿਡਲ ਸਪੇਸ ਸੀ ਉਹ ਹੁਣ ਨਹੀਂ ਰਿਹਾ। ਔਰ ਇਹ ਗੱਲ ਸੁਨੀਲ ਜਾਖੜ ਨੇ ਆਪਣੇ ਕਈ ਇੰਟਰਵਿਊਆਂ 'ਚ ਕਹੀ ਕਿ ਜਿਹਦੇ ਵਿੱਚ ਫਾਇਰਵਾਲ ਦੀ ਲੋੜ ਹੈ। ਜੇ ਅਕਾਲੀ ਦਲ ਨਹੀਂ ਰਹਿੰਦਾ ਤਾਂ ਫਿਰ ਦੇਖ ਲਓ ਵੀ ਫਰੀਦਕੋਟ ਤੇ ਖਡੂਰ ਸਾਹਿਬ ਦੇ ਨਤੀਜੇ ਕੀ ਨੇ ਔਰ ਆਉਣ ਵਾਲੇ ਪੀਰੀਅਡ 'ਚ ਕੀ ਪਾਰਟ ਹੋਏਗਾ। ਸੋ ਅਸੀਂ ਇਸ ਦਾ ਵੀ ਜ਼ਿਕਰ ਕੀਤਾ ਸੀ ਕਿ ਵੀ ਇਹ ਏਜੰਸੀਆਂ ਨੂੰ ਵੀ ਸੂਟ ਕਰਦਾ ਹੈ, ਤੇ ਜਿਹੜੇ ਵੈਸੇ ਸੱਤਾ ਦਾ ਆਨੰਦ ਮਾਣਨ ਵਾਲੇ ਨੇ, ਮਲਾਈਆਂ ਖਾਣ ਵਾਲੇ, ਉਹਨਾਂ ਨੂੰ ਵੀ ਸੂਟ ਕਰਦਾ ਹੈ ਕਿ ਵੀ ਇਸ ਤਰ੍ਹਾਂ ਤੁਸੀਂ ਸਿੱਖਾਂ ਦੀ ਗੱਲ ਕਰੀ ਜਾਓ, ਬਿਆਨਬਾਜ਼ੀ ਵੀ ਕਰੋ ਜੀ, ਬੜਾ ਵਿਤਕਰਾ ਹੋ ਰਿਹਾ, ਬੜਾ ਵਿਤਕਰਾ ਹੋ ਰਿਹਾ, ਪਰ ਕੋਈ ਤੁਸੀਂ ਕੰਕਰੀਟ ਐਸਾ ਸਟੈਪ ਨਾ ਲਓ। ਔਰ ਨਤੀਜਾ ਸਾਹਮਣੇ ਹੈ
ਕਿ ਧਰਮ ਯੁੱਧ ਮੋਰਚੇ ਦੀ ਕਾਲ ਇਸੇ ਅਕਾਲੀ ਦਲ ਨੇ ਦਿੱਤੀ ਸੀ। 82 'ਚ ਚੱਲਿਆ ਜੂਨ ਦੇ ਪਹਿਲੇ ਹਫ਼ਤੇ, ਉਦੋਂ ਉਸ ਦਿਨ ਵੀ ਜਥੇ ਨੇ ਗ੍ਰਿਫਤਾਰੀ ਲਈ ਜਾਣਾ ਸੀ ਔਰ ਅਟੈਕ ਹੁੰਦਾ, ਪੂਰਾ ਹਫ਼ਤਾ ਚੱਲਦਾ। ਹੁਣ ਇਹਨਾਂ 42 ਸਾਲਾਂ ਦੇ ਵਿੱਚ ਅਕਾਲੀ ਦਲ ਜਿਸ ਦੀ ਕਮਾਂਡ ਸਿੱਧੇ ਤੌਰ 'ਤੇ 84 ਤੋਂ ਬਾਅਦ ਬਾਦਲਾਂ ਦੇ ਕੋਲ ਆਈ, ਬਾਦਲ ਟੌੜੇ ਦੇ ਕੋਲ, ਜੀ ਕੋਈ ਮੋਰਚਾ ਤੁਹਾਡਾ ਧਰਮ ਯੁੱਧ ਮੋਰਚਾ ਕਿੱਥੇ ਗਿਆ? ਉਹ ਤਾਂ ਜੋ ਹੋਇਆ ਕੋਈ ਮੋਰਚਾ ਲਾਇਆ ਹੋਇਆ। ਔਰ ਇਹੀ ਪ੍ਰੋਬਲਮ ਸੀ ਦਿੱਲੀ ਤਖਤ ਦੀ ਕਿ ਅਕਾਲ ਤਖਤ ਤੋਂ ਮੋਰਚੇ ਲੱਗਦੇ ਨੇ। ਇੰਦਰਾ ਗਾਂਧੀ ਨੇ ਖੁਦ ਕਿਹਾ, ਇਹ ਟੌੜੇ ਨੇ ਕੋਟ ਕੀਤਾ ਹੋਇਆ ਕਿ, ਔਰ ਇਸੇ ਲਈ ਉਹਨਾਂ ਨੇ ਅਕਾਲ ਤਖਤ ਨੂੰ ਨਿਸ਼ਾਨਾ ਬਣਾਇਆ। ਹੁਣ 42 ਸਾਲ ਤੋਂ ਜਿਹੜੀ ਸਟਰਗਲ ਜਿੱਥੇ ਖੜੀ ਸੀ ਉਸ ਤੋਂ ਡੀਜਨਰੇਟ ਬੈਕ ਲੈ ਗਏ। 96-97 ਤੱਕ ਪਹੁੰਚਦਿਆਂ ਬਾਦਲਾਂ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਇਆ ਜਿੱਤਵਾਲ ਮੋਗੇ ਦੀ ਆਪਣੀ ਗੈਦਰਿੰਗ ਦੇ ਵਿੱਚ। ਔਰ ਇਹਨਾਂ ਦੀਆਂ ਕਰਤੂਤਾਂ ਕੀ ਨੇ ਉਹ ਹੁਣ ਸਾਹਮਣੇ ਹੀ ਆ, ਜੋ ਇਹਨਾਂ ਨੇ ਐਡਮਿਟ ਕੀਤਾ। ਹੁਣ ਇਸ ਸਾਰੇ ਦੇ ਚੱਲਦਿਆਂ ਜਿਹੜਾ ਖਾਸ ਤੌਰ 'ਤੇ ਇੱਕ ਪਾਸੇ ਪ੍ਰੋਪੇਗੈਂਡਾ, ਉਹ ਤਾਂ ਇਵੇਂ ਹੈ ਜਿਵੇਂ ਉਹ ਮੈਨੂੰ ਯਾਦ ਹੈ ਕਿ 80ਵੇਂ 90ਵੇਂ ਦੇ ਵਿੱਚ ਵੀ ਜਦੋਂ ਮੂਵਮੈਂਟ ਸੀ, ਖਾਸ ਤੌਰ 'ਤੇ 80ਵੇਂ 'ਚ ਕੋਈ ਘਟਨਾ ਵਾਪਰਨੀ ਕਿਤੇ ਹੋਣਾ ਤੇ ਐਨ ਫਰੰਟ ਪੇਜ ਦੇ ਉੱਤੇ ਅਸੀਂ ਇਸ ਦੀ ਨਖੇਦੀ ਕਰਦੇ ਹਾਂ, ਇਸ ਦੀ ਨਖੇਦੀ ਕਰਦੇ ਹਾਂ, ਇਸ ਦੀ, ਉਹਨੂੰ ਅਸੀਂ ਜੋਕਿੰਗਲੀ ਇਹ ਕਹਿੰਦੇ ਸੀ ਕਿ ਵੀ ਅਜੇ ਅਗਲੇ 24 ਘੰਟੇ ਨਖੇਦੀ ਦੀ ਕਵਾਇਦ ਸ਼ੁਰੂ ਹੋਏਗੀ, ਫਿਰ ਜ਼ਿੰਮੇਵਾਰੀ ਦਾ ਸਿਲਸਿਲਾ ਸ਼ੁਰੂ ਹੋਏਗਾ, ਫਿਰ ਉਸ ਦੀ ਜਿਹੜੀ ਹੈ ਲੈਜੀਟੀਮੇਟ ਡਿਬੇਟ ਹੋਏਗੀ ਕਿ ਵੀ ਜਿਸ ਨੂੰ ਜਿਹੜਾ ਹੈ ਉਹ ਸਜ਼ਾ ਦਿੱਤੀ ਗਈ ਉਸ ਦਾ ਜੁਰਮ ਕੀ ਸੀ। ਸੋ ਮੈਂ ਕਿਹਾ ਵੀ ਪਹਿਲਾ ਪਾਰਟ ਤਾਂ ਇੱਕ ਕਵਾਇਦ ਵਾਂਗ ਜਿਵੇਂ ਆ ਕੇ ਕਿਸੇ ਨੇ ਪੀਟੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨੇ ਵਿਸਲ ਮਾਰਨੀ ਹੈ। ਤੇ ਸੋ ਇਹ ਇਸ ਵੇਲੇ ਜਿਹੜੀ ਇੱਕ ਵੱਡਾ ਤਬਕਾ ਹੈ ਸਿੱਖਾਂ ਦਾ, ਸਿਆਸੀ ਤਰ੍ਹਾਂ ਤੋਂ ਸਮਝ ਆ ਸਕਦੀ ਹੈ ਕਿ ਬਿਲਕੁਲ ਹਰ ਇੱਕ ਨੂੰ ਹੱਕ ਹੈ। ਔਰ ਅਸੀਂ ਵੀ ਸਮਝਦੇ ਹਾਂ ਕਿ ਭਾਈ ਇਸ ਸਾਰੀ ਘਟਨਾਕ੍ਰਮ ਦਾ ਜੇ ਅਸੀਂ ਇਸ ਨੂੰ ਦੇ ਅੱਡ-ਅੱਡ ਆਸਪੈਕਟਸ ਦੇ ਉੱਤੇ ਗੱਲਬਾਤ ਕਰਾਂਗੇ, ਇੱਕ ਤਾਂ ਅਕਾਊਂਟੇਬਿਲਿਟੀ ਹੈ ਕਿ ਭਾਈ ਕਿਸ ਹੱਦ ਤੱਕ ਜਿਹੜੀ ਇਹ ਗੱਲ ਗਈ, ਕਿਉਂਕਿ ਨਾਰਾਇਣ ਸਿੰਘ ਚੌੜਾ ਦਾ ਖੁਦ ਇਸ ਵਾਕਿਆ 'ਚ ਇਨਵੋਲਵ ਹੋਣਾ ਕੋਈ ਛੋਟੀ ਘਟਨਾ ਕਿ ਨਾਰਾਇਣ ਸਿੰਘ ਚੌੜਾ ਛੋਟਾ ਨਾਂ ਨਹੀਂ। ਔਰ ਜਿਹੜੀ ਉਹਨਾਂ ਦੀ ਬੈਕਗਰਾਊਂਡ ਹੁਣ ਸਾਰੇ ਮੀਡੀਆ ਨੇ ਵੀ ਦਿੱਤੀ ਹੈ ਵੀ ਕਿਵੇਂ, ਔਰ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਭਾਈ ਉਹਨਾਂ ਦਾ ਇੱਕ ਇੰਟਰਵਿਊ ਬਹੁਤ ਪਹਿਲਾਂ ਆਇਆ ਸੀ ਜਿਹਨੂੰ ਅੱਜ ਕੋਟ ਵੀ ਕੀਤਾ ਗਿਆ, ਉਹਨਾਂ ਨੇ ਕਿਹਾ ਕਿ ਮੈਂ ਜਦੋਂ 13 ਅਪ੍ਰੈਲ 1978 ਨੂੰ, ਔਰ ਇਸ ਗੱਲ ਦਾ ਧਿਆਨ ਰਿਹਾ ਕਿ ਸੁਖਬੀਰ ਬਾਦਲ ਹੁਣ ਦੂਸਰੀ ਉਸ ਜਨਰੇਸ਼ਨ ਦੀ ਨੁਮਾਇੰਦਗੀ ਕਰਦਾ ਆਪਣੇ ਟੱਬਰ ਦੀ ਜਿਨ੍ਹਾਂ ਨੇ ਸਿੱਖੀ ਦਾ ਕਾਂਡ ਕੀਤਾ, ਔਰ ਅਸੀਂ ਜ਼ਿਕਰ ਕੀਤਾ ਸੀ ਕਿ 13 ਅਪ੍ਰੈਲ 1978 ਦਾ ਜਿਹੜਾ ਵਾਕਿਆ ਹੈ ਸਾਕਾ ਅੰਮ੍ਰਿਤਸਰ, ਜਿਸ 13 ਸਿੰਘ ਭਾਈ ਫੌਜਾ ਸਿੰਘ ਸਮੇਤ ਸ਼ਹੀਦ ਹੁੰਦੇ ਨੇ, 3 ਦਰਜਨ ਦੇ ਲਗਭਗ ਜ਼ਖਮੀ ਹੁੰਦੇ ਨੇ, ਕਿਵੇਂ ਸੇਫਲੀ ਉਸ ਨਰਕਧਾਰੀ ਨੂੰ ਪਹਿਲਾਂ ਅੰਮ੍ਰਿਤਸਰ ਸਮਾਗਮ ਕਰਨ ਦੇਣਾ, ਫਿਰ ਦਿੱਲੀ ਪਹੁੰਚਾਉਣਾ, ਫਿਰ ਈਵਨ ਉਹਦਾ ਜਦੋਂ ਕੇਸ ਦਾ ਫੈਸਲਾ ਆਉਂਦਾ ਕਰਨਾਲ ਕੋਰਟ ਵੱਲੋਂ ਉਹਦੀ ਹਾਈ ਕੋਰਟ ਤੱਕ ਅਪੀਲ ਨਾ ਕਰਨੀ, ਇਹ ਸਾਰੇ ਦੇ ਲਈ ਬਾਦਲ ਜ਼ਿੰਮੇਵਾਰ ਸੀ। ਸੋ ਇਹ ਨਾਰਾਇਣ ਸਿੰਘ ਚੌੜੇ ਦਾ ਕਹਿਣਾ ਹੈ ਕਿ ਬਈ ਮੈਂ ਉਦੋਂ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਵਿੱਚ ਪੜ੍ਹ ਰਿਹਾ ਸੀ ਔਰ ਮੈਂ ਉਹਨਾਂ ਦੇ ਸੰਸਕਾਰ 'ਚ ਸ਼ਾਮਲ ਹੋਇਆ 13 ਸਿੰਘਾਂ ਦੇ। ਉਹ ਪਹਿਲਾ ਸੀ ਕਿ ਮੇਰੇ ਮਨ ਦੇ ਵਿੱਚ ਆਇਆ ਕਿ ਵੀ ਕੌਮ ਦੇ ਨਾਲ ਜਿਹੜਾ ਵੱਡਾ ਧੱਕਾ ਹੋ ਰਿਹਾ ਔਰ ਇਹਦੇ ਲਈ ਕੁਛ ਕਰਨਾ। ਔਰ ਫਿਰ ਨਾਰਾਇਣ ਸਿੰਘ ਚੌੜਾ ਜਿਨ੍ਹਾਂ ਨੇ ਡਬਲ MA ਕੀਤੀ ਹੋਈ ਹੈ, MA ਪੋਲੀਟੀਕਲ ਸਾਇੰਸ ਵੀ, MA ਪੰਜਾਬੀ ਵੀ, ਗਿਆਨੀ ਵੀ ਕੀਤੀ ਹੋਈ ਹੈ, ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਦੇ ਤੌਰ ਤੇ ਵੀ ਸੇਵਾ ਨਿਭਾਈ ਹੋਈ ਹੈ, ਔਰ ਫਿਰ ਜਿਹੜੀ ਹੈ ਆਲਮੋਸਟ 1982 ਦੇ ਨੇੜੇ ਤੇੜੇ ਜਿਹੜੀ ਪਹਿਲੀ ਇੱਕ ਸਿਧਾਂਤਕ ਬਾਡੀ ਜਿਹਨੂੰ ਕਿਹਾ ਜਾਂਦਾ ਸੀ, ਉਹਨਾਂ ਦੀਆਂ ਬੜੀਆਂ ਅੱਛੀਆਂ ਸਟੇਟਮੈਂਟਸ ਹੁੰਦੀਆਂ ਸੀ ਉਸ ਜ਼ਮਾਨੇ 'ਚ, ਅਕਾਲ ਫੈਡਰੇਸ਼ਨ, ਕੰਵਰ ਸਿੰਘ ਧਾਮੀ ਔਰ ਨਾਰਾਇਣ ਸਿੰਘ ਚੌੜਾ ਔਰ ਇਹਨਾਂ ਦੇ ਨਾਲ 2-3 ਸਿੰਘ ਹੋਰ ਸੀ। ਇਹ ਬਾਅਦ ਦੇ ਵਿੱਚ ਗੁਰੂ ਨਾਨਕ ਨਿਵਾਸ 'ਚ ਵੀ ਰਹਿੰਦੇ ਨੇ। ਫਿਰ 84 ਤੋਂ ਬਾਅਦ ਫੁੱਲ ਸਕੇਲ ਉਹ ਮੂਵਮੈਂਟ ਦੇ ਵਿੱਚ ਆਏ ਔਰ ਰਾਵੀ ਪਾਰ ਵੀ ਜਾ ਕੇ ਉਹਨਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਨੇ ਲਗਭਗ 6 ਦੇ ਕਰੀਬ ਕਿਤਾਬਾਂ ਲਿਖੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਇਤਿਹਾਸਕ ਦਸਤਾਵੇਜ਼ ਜਿਹੜਾ ਮੇਰੇ ਕੋਲ ਵੀ ਉਸ ਦਾ ਵੋਲਿਊਮ ਹੈ, ਜਿਹਦੇ 'ਚ ਜੋ ਕੁਝ ਸਾਰੇ ਪੀਰੀਅਡ ਦੀ ਡਾਕੂਮੈਂਟੇਸ਼ਨ ਹੈ, ਜਿਹਦੇ 'ਚੋਂ ਖਾਲਿਸਤਾਨ ਦੇ ਐਲਾਨਨਾਮਾ, ਸਰਬੱਤ ਖਾਲਸਾ ਨਾਲ ਸੰਬੰਧਿਤ ਜਾਂ ਸੰਤ ਪਿੰਡਾਂ ਵਾਲਿਆਂ ਦੇ ਬਹੁਤ ਸਾਰੇ ਕੋਟ ਇੱਧਰ ਉੱਧਰ ਬਾਕੀ ਸਾਰੇ ਡਾਕੂਮੈਂਟ ਉਹ ਇੱਕ ਥਾਂ ਤੇ ਇਕੱਠੇ ਕੀਤੇ ਨੇ। ਫਿਰ ਇੱਕ ਉਹਨਾਂ ਦਾ ਨਾਵਲ ਜਿਹੜਾ ਸਟਰਗਲ ਨਾਲ ਰਿਲੇਟਡ ਸੀ ਕਿ ਵੀ ਸਾਡੀ ਫੇਲਿਓਰ ਦਾ ਕੀ ਕਾਰਨ ਬਣਿਆ ਜਾਂ ਕਿਵੇਂ ਈਵਨ ਰਾਵੀ ਪਾਰ ਜਾ ਕੇ ਵੀ ਕਿਹੜੇ ਵਖਰੇਵੇਂ ਸਨ, ਉਸ ਨੂੰ ਖੂਬਸੂਰਤੀ ਨਾਲ ਬਿਆਨਿਆ। ਔਰ ਬਹੁਤ ਰੀਸੈਂਟਲੀ ਉਹਨਾਂ ਦੀ ਇੱਕ ਕਿਤਾਬ ਜਿਹੜਾ ਕਿ ਸਵਰਨ ਸਿੰਘ ਫਾਰਨ ਮਿਨਿਸਟਰ ਉਹਦੇ ਜਵਾਈ CBI ਜਾਂ ਰਾਹ ਦਾ ਵੀ ਹੋ ਰਿਹਾ ਹੈ ਸਿੱਧੂ,
ਉਹਨੇ ਲਿਖੀ, ਉਹਦੇ ਜਵਾਬ ਦੇ ਵਿੱਚ ਨਾਰਾਇਣ ਸਿੰਘ ਚੌੜਾ ਨੇ ਕਿਤਾਬ ਲਿਖੀ। ਔਰ ਇਸ ਸਾਰੇ ਪੀਰੀਅਡ 'ਚ ਉਹਨਾਂ ਨੇ, ਕਿਉਂਕਿ ਦੇਖੋ ਇੱਕ ਉਹ ਨੇ ਅੱਜ ਵੀ ਪੰਜਾਬ 'ਚ ਨੇ ਜਿਨ੍ਹਾਂ ਨੇ ਆਪਣਾ ਸਫ਼ਰ ਭਾਵੇਂ ਬੁਲਟ ਤੋਂ ਸ਼ੁਰੂ ਕੀਤਾ, ਪਰ ਉਹ ਬੈਲਟ ਤੱਕ ਪਹੁੰਚ ਗਏ। ਉਹਨਾਂ ਨੂੰ ਲੱਗਾ ਕਿ ਵੀ ਹੁਣ ਇੱਕ ਉਹ ਵੀ ਨੇ ਜਿਹੜੇ ਇਹ ਕਹਿ ਕੇ ਕਿ ਜੇ ਅਸੀਂ ਉਦੋਂ ਤੁਰੇ ਸੀ, ਕੋਈ ਖਾਲਿਸਤਾਨ ਲਈ ਨਹੀਂ ਸੀ ਤੁਰੇ। ਉਹਨਾਂ 'ਚੋਂ ਇੱਕ ਅੱਧਾ ਸੋਸ਼ਲ ਮੀਡੀਆ ਤੇ ਬਹਿ ਕੇ ਜਿਹਦੇ ਉਹਨੇ ਕੇਸ ਦਾੜੀ ਵੀ ਨਹੀਂ ਰੱਖੀ ਹੋਈ ਤੇ ਉਹ ਸਾਰੀ ਖਾਲਿਸਤਾਨ ਦੀ ਲਹਿਰ ਨੂੰ ਭੰਡ ਰਿਹਾ ਹੁੰਦਾ ਕਿ ਜੀ ਅਸੀਂ ਤਾਂ ਉਹ ਜੋ ਹੋਇਆ ਸਾਡੀ ਪੰਥ ਦੀ ਪੱਗ ਥੱਲੇ ਡਿੱਗੀ ਸੀ, ਅਸੀਂ ਉੱਪਰ ਰੱਖਣ ਦੇ ਰਹੇ। ਉਹਨੂੰ ਕੋਈ ਪੁੱਛੇ ਕਿ ਵੀ ਹੁਣ ਪੱਗ ਉੱਤੇ ਰੱਖੀ ਹੋਈ ਹੈ? ਪੱਗ ਤਾਂ ਤੁਹਾਡੀ ਸੋਵਰਨਿਟੀ ਬਾਦਸ਼ਾਹਤ ਨਾਲ ਹੈ। ਜੇ ਤੁਸੀਂ ਸੰਤ ਭਿੰਡਰਾਂ ਵਾਲਿਆਂ ਦੇ ਮਿਸ਼ਨ ਨੂੰ ਜਿਹੜਾ ਉੱਪਰ ਨਾਏ ਹੋਏ ਹੋ, ਜੋ ਤੁਸੀਂ ਕਹਿੰਦੇ ਹੋ ਜੀ ਅਸੀਂ ਉਹਨਾਂ ਤੋਂ ਪ੍ਰੇਰਨਾ ਲਈ ਔਰ ਦੂਸਰਾ ਲਿਆ, ਤਾਂ ਉਹਨਾਂ ਤਾਂ ਕਿਹਾ ਸੀ ਜਿੱਦਣ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ ਤੇ ਜਿਹਦੀ ਨੀਂਹ ਰੱਖੀ ਹੈ ਉਹਦੀ ਤਾਂ ਫਿਰ ਇਮਾਰਤ ਬਣਾਈ ਜਾਂਦੀ ਹੈ। ਸੋ ਉਹ ਇੱਕ ਆਪਣੀ ਕਿਸਮ ਦੀ ਜਿਹੜੀ ਹੈ ਇੱਕ ਕੈਟਾਗਰੀ ਹੈ ਜਿਨ੍ਹਾਂ ਨੂੰ ਇਹ ਲੱਗਦਾ ਕਿ ਬਈ ਇਹ ਬਾਕੀ ਜੋ ਕੁਝ ਵੀ ਹੋ ਰਿਹਾ ਹੈ ਇਹ ਗਲਤ ਹੋ ਰਿਹਾ ਹੈ ਔਰ ਇਹ ਤਾਂ ਐਵੇਂ ਸਿੱਖਾਂ ਨੂੰ ਮਰਵਾਉਣ ਦੀ ਲਾਈਨ ਹੈ। ਉਹਨਾਂ 'ਚੋਂ ਇੱਕ ਉਹ ਵੀ ਨੇ ਜਿਹੜੇ ਕਹਿੰਦੇ ਨੇ ਜੀ ਬਾਹਰ ਜਦੋਂ ਤੁਸੀਂ ਕੋਈ ਝੰਡਾ ਸਾੜਦੇ ਹੋ ਭਾਰਤ ਦਾ ਜਾਂ ਕੋਈ ਹੋਰ ਕਰਦੇ ਹੋ ਤੇ ਇੱਥੇ ਸਾਨੂੰ ਜਵਾਬਦੇਹੀ ਬਣਾਈ ਜਾਂਦੀ ਹੈ। ਸੋ ਉਹ ਸਾਰੇ ਬੈਠੇ ਨੇ YouTube ਚੈਨਲਾਂ ਤੇ, ਐਕਸ ਪੱਤਰਕਾਰ ਵੀ ਬੈਠੇ ਨੇ, ਦੂਜੇ ਵੀ ਬੈਠੇ ਨੇ, ਉਹ ਇਹ ਹੋ ਗਿਆ ਉਹ ਹੋ ਗਿਆ। ਸੋ ਇੱਕ ਕਲਾਸ ਤਾਂ ਜਿਹੜੀ ਮੰਨਦੀ ਵੀ ਹੈ ਕਿ ਜੋ ਬਾਦਲਾਂ ਨੇ ਕੀਤਾ, ਜੋ ਨੁਕਸਾਨ ਕੀਤਾ, ਜਿਸ ਲੈਵਲ ਦੇ ਉੱਤੇ ਆਪਣੇ ਇਕੱਲਾ ਬੇਅਦਬੀ ਜਾਂ ਕਿਲਿੰਗ ਜਾਂ ਦੂਜੇ ਦਾ ਕਿਸ ਹੱਦ ਤੱਕ ਦਾ ਹੈ, ਉਹ ਵੀ ਉੱਥੇ ਕਹਿਣਗੇ। ਫਿਰ ਕਹਿਣਗੇ ਜੀ ਦੇਖੋ ਕਿਉਂਕਿ ਹੁਣ ਤਨਖਾਹ ਤਾਂ ਲੱਗ ਗਈ ਸੀ ਔਰ ਉਹਨਾਂ ਨੂੰ ਜੇ ਹਾਂ ਇਸ ਗੱਲ ਦੇ ਉੱਤੇ ਵੀ ਦੋ ਰਾਵਾਂ ਨੇ ਜਿਹੜੇ ਹੋ ਸਕਦਾ ਕਿ ਕੀ ਦਰਬਾਰ ਸਾਹਿਬ ਦੀ ਹਦੂਦ ਦੇ ਬਾਹਰ, ਹਾਲਾਂਕਿ ਦਰਬਾਰ ਸਾਹਿਬ ਦੇ ਅੰਦਰ ਇਹ ਵਾਕਿਆ ਨਹੀਂ ਹੋਇਆ, ਇਹ ਕਰਨਾ ਜਾਇਜ਼ ਸੀ ਜਾਂ ਨਹੀਂ, ਇਸ ਦੇ ਉੱਤੇ ਡਿਬੇਟ ਹੈ। ਮੈਂ ਉਹਦੇ ਤੇ ਕੋਈ ਕਾਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਫਿਰ ਤੁਸੀਂ ਸਿੱਖ ਇਤਿਹਾਸ ਪਰੰਪਰਾ 'ਚੋਂ ਤੁਸੀਂ ਦੋਨੋਂ ਪੱਖ ਕੱਢ ਕੇ ਸਾਬਤ ਕਰ ਸਕਦੇ ਹੋ। ਲੇਕਿਨ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਇਹ ਹਰ ਸਿੱਖ ਜਿਹੜਾ ਪੰਥ ਦਰਦੀ ਹੈ ਉਹ ਇਹ ਮਹਿਸੂਸ ਕਰਦਾ ਸੀ ਵੀ ਅਕਾਊਂਟੇਬਿਲਿਟੀ ਵੀ ਉਹ ਹੋਣੀ। ਕਿਵੇਂ ਅਕਾਊਂਟੇਬਿਲਿਟੀ ਹੋਏ? ਜਾਂ ਤਾਂ ਇੰਨਾ ਜੇ ਕੋਈ ਆਪਣੀ ਗੁਸਤਾਖੀ ਜਾਂ ਆਪਣੇ ਗੁਨਾਹ ਮੰਨਦਾ ਤੇ ਫਿਰ ਉਹ ਸਾਰੇ ਚੋਂ ਪਾਸੇ ਹੋ ਕੇ ਆਪਣੀ ਰੈਸਟ ਆਫ ਦਾ ਲਾਈਫ ਜਿਹੜੀ ਹੈ ਉਹ ਕਿਸੇ ਹੋਰ ਪੰਥਕ ਮਫਾਦ ਲਈ ਅਰਪਣ ਕਰਦਾ। ਉਹਨੂੰ ਵੀ ਤੁਸੀਂ ਹਰ ਇੱਕ ਨੂੰ ਇਹ ਨਜ਼ਰ ਆਇਆ ਕਿ ਵੀ ਇਹ ਇੱਕ ਆਈ ਵਾਸ਼ ਹੈ ਔਰ ਇਹ ਵਾਪਸ ਉਸ ਪਾਸੇ ਵੱਲ ਜਾਣ ਦੀ ਗੱਲ ਹੈ। ਸੋ ਨਾਰਾਇਣ ਸਿੰਘ ਚੌੜਾ ਨੇ ਔਰ ਇਸ ਗੱਲ ਦਾ ਧਿਆਨ ਰਿਹਾ ਕਿ ਇਕੱਲਾ ਇਹੀ ਨਹੀਂ, ਹੁਣ ਤਾਂ ਹਰ ਇੱਕ ਨੂੰ ਲੱਗਦਾ ਚਲੋ ਕਿ ਜੀ ਬਹੁਤ ਚੰਗਾ ਹੋਇਆ ਉਹਨਾਂ ਦੀ ਜਿਹੜਾ ਉਹ ਨੁਕਸਾਨ ਨਹੀਂ ਹੋਇਆ ਔਰ ਬਚਾਅ ਹੋ ਗਿਆ। ਲੇਕਿਨ ਹੁਣ ਇਸੇ ਹੀ ਜ਼ਿਲ੍ਹੇ ਦੇ ਜਸਪਾਲ ਸਿੰਘ, ਬਹੁਤਿਆਂ ਨੂੰ ਇਹ ਭੁੱਲ ਜਾਂਦਾ ਹੈ ਕਿ 2012 'ਚ ਜਦੋਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਖਿਲਾਫ 2 ਵਾਰ ਬਲੈਕ ਵਾਰੰਟ ਜਾਰੀ ਹੋਏ ਔਰ ਉਹ ਪ੍ਰੋਟੈਸਟ ਸੀ ਸਾਰੇ ਕਿ ਵੀ ਉਹਨਾਂ ਨੂੰ ਫਾਂਸੀ ਨਾ ਦਿੱਤੀ ਜਾਏ, ਕਿਵੇਂ ਸਿੱਧਵਾਂ ਚੌੜਾ ਪਿੰਡ ਦੇ ਹੀ ਭਾਈ ਜਸਪਾਲ ਸਿੰਘ ਜਿਹੜਾ ਇੰਜੀਨੀਅਰਿੰਗ ਕਾਲਜ ਦਾ ਸਟੂਡੈਂਟ ਸੀ, ਉਸ ਨੂੰ ਸ਼ਿਵ ਸੈਨਾ ਦੇ ਗੁੰਡੇ ਨੇ ਜਿਨ੍ਹਾਂ ਦੀ ਪੁਸ਼ਤਪਨਾਹੀ ਇਹ ਬਾਦਲ ਟੱਬਰ ਕਰ ਰਿਹਾ ਸੀ, ਉਸ ਨੂੰ ਜਿਹੜਾ ਉਹ ਕੋਲਡ ਬਲੱਡਡ ਮਰਡਰ ਕੀਤਾ ਸੀ ਪਬਲਿਕਲੀ। ਕੀ ਬਣਿਆ ਉਹ ਸਾਰੇ, ਔਰ ਇਹ ਸ਼ਿਵ ਸੈਨਾ ਵਾਲੇ ਦੇ ਘਰ ਗਿਆ ਸੀ ਸੁਖਬੀਰ ਬਾਦਲ ਔਰ ਕਿਸੇ ਨੇ ਵੀ ਕੋਈ ਸੋ ਜੇ ਤੁਸੀਂ ਉਸ ਸਾਰੇ ਨੂੰ ਦੇਖੋ ਤੇ ਫਿਰ ਇਹ ਹੈ ਵੀ ਇਹਨਾਂ ਸਾਰੇ ਵਰਿਆਂ ਦੇ ਵਿੱਚ ਜਿਸ ਕਿਸਮ ਦੀ ਇਹਨਾਂ ਦੀ ਕਾਰਗੁਜ਼ਾਰੀ ਹੈ, ਜੇ ਤੁਸੀਂ ਇਸ ਕਿਸਮ ਦੇ ਜ਼ੁਲਮ ਕਰਦੇ ਹੋ, ਆਪਣੀ ਕੌਮ ਦਾ ਜਿਹੜਾ ਉਹ ਤੁਸੀਂ ਬੇੜਾ ਗਰਕ ਕੀਤਾ ਤੇ ਫਿਰ ਤੁਸੀਂ ਹਰ ਥਾਂ ਤੇ ਜਿਹੜਾ ਉਹ ਕੋਈ ਨਾ ਕੋਈ ਐਥਿਕਸ ਜਾਂ ਦੂਸਰੀ ਗੱਲ ਨੂੰ ਲਿਆ ਕੇ ਉਸ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰੋ ਤੇ ਫਿਰ ਇਹ ਮੈਨੂੰ ਲੱਗਦਾ ਹੈ ਕਿ ਵੀ ਠੀਕ ਹੈ, ਕਿਉਂਕਿ ਅੱਜ ਜੇ ਅਸੀਂ ਕੋਈ ਸਖਤ ਲਫ਼ਜ਼ ਕਵਾਂਗੇ ਤੇ ਫਿਰ ਉਸ ਨੂੰ ਡਿਫਰੈਂਟਲੀ ਇੰਟਰਪ੍ਰੀਟ ਕੀਤਾ ਜਾਏਗਾ। ਸੋ ਇਹ ਇੱਕ ਵੱਖਰੀ ਕਹਾਣੀ ਹੈ। ਹੁਣ ਇਸੇ ਤਰ੍ਹਾਂ ਜੇ ਹਰਚੰਦ ਸਿੰਘ ਲੌਂਗੋਵਾਲ, ਜਦੋਂ ਰਾਜੀਵ ਲੌਂਗੋਵਾਲ ਸਮਝੌਤਾ ਹੁੰਦਾ ਹੈ, ਹਰਚੰਦ ਸਿੰਘ ਲੌਂਗੋਵਾਲ ਦੇ ਉੱਤੇ ਜਿਹੜਾ ਹਮਲਾ ਹੁੰਦਾ ਜਿਹਦੇ 'ਚ ਉਹਦੀ ਮੌਤ ਹੁੰਦੀ ਹੈ, ਉਹ ਗੁਰਦੁਆਰੇ ਦੇ ਅੰਦਰ ਹੈ। ਹੁਣ ਇਸ ਨੂੰ ਤੁਸੀਂ ਕਿਵੇਂ ਇੱਕ ਪਾਸੇ ਤੁਸੀਂ ਧਾਰਮਿਕ ਪੱਖ ਤੋਂ ਜਾਂ ਦੂਜਾ ਉਸ ਨੂੰ ਕਹੋਗੇ ਵੀ ਚੰਗਾ ਹੁੰਦਾ ਇਹ ਬਾਹਰ ਹੁੰਦਾ, ਲੇਕਿਨ ਜਦੋਂ ਕੋਈ ਇਸ ਲੈਵਲ ਦੇ ਉੱਤੇ ਕੌਮ ਦੇ ਨਾਲ ਧਰੋ ਦੀ ਗੱਲ ਆਉਂਦੀ ਹੈ ਔਰ ਜਿਵੇਂ ਮੈਂ ਕਿਹਾ ਕਿ ਭਾਈ ਇਹ ਜਿਹੜੀ ਪ੍ਰੋਗਰਾਮਿੰਗ ਹੈ ਇੰਡੀਵਿਜੂਅਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਨਾਰਾਇਣ ਸਿੰਘ ਚੌੜਾ ਲੋਨ ਵੁਲਫ ਨੇ ਆਪਣੇ ਤੌਰ ਦੇ ਉੱਤੇ। ਇੱਕ 70 ਸਾਲ ਦੀ ਉਮਰ ਨੂੰ ਢੁਕਿਆ ਬੰਦਾ ਜਿਸ ਦੇ 2 ਪੁੱਤਰ ਨੇ, ਦੋਨੋਂ ਵਕੀਲ ਨੇ, ਪਿੱਛੇ ਹੀ ਪੋਤੇ
ਦੀ ਸੈਲੀਬ੍ਰੇਸ਼ਨ ਕੀਤੀ ਹੈ। ਅਤੇ ਇਸ ਲੈਵਲ ਦੇ, ਕਿਉਂਕਿ ਜਿਵੇਂ ਮੈਂ ਕਿਹਾ ਵੀ ਇੱਕ ਉਹ ਨੇ ਜਿਨ੍ਹਾਂ ਦਾ ਸੰਘਰਸ਼ ਤੋਂ, ਖਾਸ ਤੌਰ 'ਤੇ ਜਿਹੜਾ ਜੁਝਾਰੂ ਸੰਘਰਸ਼ ਤੋਂ ਮਨ ਅੱਕ ਗਿਆ ਅਤੇ ਉਹ ਇੱਕ ਡਿਫੀਟਿਸਟ ਮਾਈਂਡ ਸੈੱਟ ਦੇ ਨਾਲ ਵਿਚਰਦੇ ਨੇ। ਔਰ ਇੱਕ ਉਹ ਨੇ ਨਾਰਾਇਣ ਸਿੰਘ ਚੌੜੇ ਵਰਗੇ ਜਿਹੜੇ ਅਖੀਰ ਤੱਕ ਇਹ ਯਕੀਨ ਕਰਦੇ ਨੇ ਕਿ ਭਾਈ ਅਲਟੀਮੇਟਲੀ ਇਹ ਸ਼ਸਤਰਨ ਕੇ ਅਧੀਨ ਹੈ ਰਾਜ, ਗੁਲਾਮੀ ਦੇ ਸੰਗਲ ਇਸ ਤੋਂ ਬਿਨਾਂ ਕੱਟੇ ਨਹੀਂ ਜਾਣੇ ਹੈ। ਔਰ ਇਹੀ ਸੀ ਕਿ ਵੀ ਜਦੋਂ ਭਾਈ ਹਵਾਰਾ ਔਰ ਉਹਨਾਂ ਦੇ ਸਾਥੀਆਂ ਨੂੰ ਬੜੈਲ ਜੇਲ੍ਹ 'ਚੋਂ ਜਿਹੜਾ ਸਾਰੀ ਬਾਹਰ ਕੱਢਣ ਦੀ ਲਾਈਨ ਹੈ, ਉਸ ਦੇ ਵਿੱਚ ਵੀ ਨਾਰਾਇਣ ਸਿੰਘ ਚੌੜਾ ਜਿਹੜੀ ਹੈ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ, ਲੰਬਾ ਵਕਤ ਜੇਲ੍ਹ ਦੇ ਵਿੱਚ ਰਹਿ ਕੇ ਹੁਣ ਵੀ 20 ਕੇਸ ਉਹਨਾਂ ਦੇ ਉੱਤੇ ਪਾਏ ਹੋਏ ਨੇ। ਸੋ ਮਤਲਬ ਉਹ ਘਰੇ ਨਹੀਂ ਬੈਠੇ ਹੈ। ਜੋ ਸੰਕਲਪ ਉਹਨਾਂ ਨੇ 13 ਅਪ੍ਰੈਲ 1978 ਦੇ ਵਾਕਿਆ ਤੋਂ ਬਾਅਦ ਜਦੋਂ ਇੱਕ ਸਟੂਡੈਂਟ ਸਨ ਔਰ ਇਸ ਸਾਰੇ 'ਚ ਉਹਨਾਂ ਨੇ ਦੇਖਿਆ ਕਿ ਭਾਈ ਰਸਤਾ ਜਿਹੜਾ ਹੈ ਅਲਟੀਮੇਟਲੀ ਇਹੀ ਹੈ। ਇਹਦੇ ਨਾਲ ਕੋਈ ਸਹਿਮਤ ਹੋਏ, ਕੋਈ ਅਸਹਿਮਤ ਹੋਏ, ਕੋਈ ਇਸ ਨਾਲ ਸਹਿਮਤ ਜਾਂ ਸਹਿਮਤ ਹੋ ਸਕਦਾ ਹੈ ਕਿ ਜੀ ਵੈਨਿਊ ਦਰਬਾਰ ਸਾਹਿਬ ਦੇ ਬਾਹਰ ਹੋਣਾ ਚਾਹੀਦਾ ਸੀ, ਨਹੀਂ ਹੋਣਾ ਚਾਹੀਦਾ ਸੀ। ਲੇਕਿਨ ਇਸ ਸਾਰੇ ਨੂੰ ਜਦੋਂ ਤੁਸੀਂ ਉਸ ਤਰਾਜੂ ਦੇ ਵਿੱਚ ਪਾ ਕੇ ਤੋਲੋਗੇ ਕਿ ਭਾਈ ਇੱਕ ਪਾਸੇ ਜਿਹੜਾ ਹੈ ਉਹ ਗੁਨਾਹ ਦਾ ਬੋਝ ਜਾਂ ਜਿਹੜਾ ਇਹਨਾਂ ਦਾ ਬਾਦਲ ਕਲੈਨ ਦਾ ਜੋ ਇਹਨਾਂ ਦੀ ਕਾਰਗੁਜ਼ਾਰੀ ਹੈ ਉਸ ਦੀ ਕਿੰਨੀ ਕੁ ਅਕਾਊਂਟੇਬਿਲਿਟੀ ਹੋਈ, ਅਤੇ ਦੂਸਰਾ ਪਾਸਾ ਜਿਹੜਾ ਬੰਦਾ ਉਹਨਾਂ ਦੇ ਤੌਰ ਤਰੀਕੇ ਨਾਲ ਜਾਂ ਹਥਿਆਰਬੰਦ ਸੰਘਰਸ਼ ਦੇ ਨਾਲ ਵੀ ਕਿਸੇ ਦਾ ਮਤਭੇਦ ਹੋ ਸਕਦਾ ਹੈ, ਪਰ ਜਿਹੜਾ ਇਸ ਕਿਸਮ ਦੇ ਰਾਹ 'ਤੇ ਤੁਰਦੇ ਨੇ। ਹੁਣ ਇਹ ਜੇ ਕੱਲ੍ਹ ਨੂੰ ਕੋਈ ਕਹੇ ਕਿ ਜੀ ਜੇ ਬਿਆਨ ਸਿੰਘ, ਸਤਵੰਤ ਸਿੰਘ, ਇੰਦਰਾ ਗਾਂਧੀ ਨੂੰ ਨਾ ਸਜ਼ਾ ਯਾਫਤਾ ਕਰਦੇ ਤਾਂ ਜਿਹੜਾ 30,000 ਸਿੱਖ ਹੈ ਘੱਟੋ ਘੱਟ ਉਹਦੀ ਜਾਨ ਬਚ ਜਾਂਦੀ। ਹੁਣ ਇਹਨੂੰ ਤਾਂ ਇਤਿਹਾਸ ਹੀ ਦੇਖਦਾ ਹੈ ਨਾ ਕਿ ਭਾਈ ਇਹ ਵਾਕਿਆ ਕਿੰਨਾ ਵੱਡਾ ਵਾਕਿਆ ਸੀ ਔਰ ਇਹ ਜਿਹੜਾ ਹਰ ਯੁੱਗ ਯੁੱਗ ਭਗਤ ਤੋਂ ਪਾਇਆ ਤਾਂ ਅਸੀਂ ਪੜ੍ਹਦੇ ਹਾਂ, ਪਰ ਪਾਪੀ ਕੋ ਡੰਡ ਦਿਓ ਇਹ ਵੀ ਨਾਲ ਹੈ। ਔਰ ਇਹ ਵੀ ਜਦੋਂ ਕੋਈ ਦੁਹਰਾਉਂਦਾ ਹੈ ਕਿ ਜੀ ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ ਹੈ, ਜੀ ਸਿਨ ਕਿਲਸ ਦਾ ਸਿਨਰ। ਅਕਾਲ ਪੁਰਖ ਦੇ ਆਪਣੇ ਤੌਰ ਤਰੀਕੇ ਨੇ, ਬਾਕੀ ਜਿਹਨੂੰ ਰੱਬ ਨੇ ਬਚਾਉਣਾ ਜਾਂ ਬਚਾਇਆ ਜਾਂ ਉਸ ਦੇ ਕੀ ਰੀਜ਼ਨ ਹੁੰਦੇ ਨੇ ਇਹ ਵੀ ਰੱਬ ਦੇ ਕੋਲ ਆ। ਹਾਲਾਂ ਇਹਨਾਂ ਦਾ ਜਿਹੜਾ ਹਾਲ ਹੈ ਅਕਲ ਦਾ ਜਾਂ ਲੈਵਲ ਦਾ, ਜਦੋਂ ਇਹ ਘਟਨਾ ਦਾ ਆਇਆ ਤਾਂ ਦਲਜੀਤ ਸਿੰਘ ਚੀਮਾ ਮੀਡੀਆ ਦੇ ਸਾਹਮਣੇ ਆ ਕੇ ਕਹਿ ਰਿਹਾ, ਦੇਖੋ ਜੀ ਗੁਰਬਾਣੀ ਦਾ ਫਰਮਾਨ ਹੈ ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ। ਮੈਂ ਕਿਹਾ ਯਾਰ ਘੱਟੋ ਘੱਟ ਨਾ ਇਹ ਕਿਹੜੀ ਗੁਰਬਾਣੀ ਹੈ ਨਾ, ਇਹਦੇ 'ਚ ਹਾਲਾਂ ਕੋਈ ਸ਼ੱਕ ਨਹੀਂ ਹੈ ਕਿ ਭਾਈ ਉਹ ਜ਼ਿੰਦਗੀ ਔਰ ਮੌਤ ਇਹ ਰੱਬ ਦੇ ਹੱਥ ਹੈ। ਔਰ ਉਹਦੇ 'ਚ ਕਈ ਵਾਰ ਰਬੈਰੋ ਦੇ ਉੱਤੇ 3 ਵਾਰ ਹਮਲੇ ਹੁੰਦੇ ਨੇ, 3 ਵਾਰ ਸਰਵਾਈਵ ਕਰਦਾ ਹੈ। ਇਸੇ ਤਰ੍ਹਾਂ ਹੋਰਨਾਂ ਦੀ ਕਹਾਣੀ ਹੈ, ਉਹ ਰੱਬ ਦਾ ਮਹਿਕਮਾ ਹੈ ਔਰ ਉਹਦੇ 'ਚ ਅਸੀਂ ਨਹੀਂ ਕੋਈ ਵੀ ਜਿਹੜਾ ਹੈ ਨਾ ਕਿਸੇ ਦੇ ਅਸੀਂ ਕੋਈ ਖੁਸ਼ੀ ਨਾ ਗਮੀ, ਇਸ ਦਾ ਕੋਈ ਅਹਿਸਾਸ ਨਹੀਂ ਹੈ। ਪਰ ਓਵਰਆਲ ਤੁਸੀਂ ਔਰ ਉਹਦੇ 'ਚੋਂ ਵੀ ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਹੁਣ ਇਹਦੇ 'ਚੋਂ ਹੀਰੋ ਬਣਨ ਦਾ ਵੇੜਾ ਹੈ, ਇਹਨੂੰ ਜੁਡੀਸ਼ੀਅਲ ਇਨਕੁਆਇਰੀ ਔਰ ਫਲਾਣਾ ਅਤੇ ਸਾਜ਼ਿਸ਼ ਔਰ ਫਲਾਣਾ ਉਹਦੇ ਨਾਲ ਤੁਸੀਂ ਜੋੜਨ ਦੀ ਕੋਸ਼ਿਸ਼ ਕਰੋ। ਸੋ ਬਾਕੀ ਆਸਪੈਕਟਸ 'ਤੇ ਵੀ ਅਸੀਂ ਗੱਲ ਕਰਾਂਗੇ। ਔਰ ਹਾਲ ਦੀ ਘੜੀ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਸ ਵੇਲੇ ਇਸ ਡਿਬੇਟ ਨੂੰ ਸਿਰਫ ਖੰਡਨ ਤੱਕ ਮਹਿਦੂਦ ਨਾ ਰੱਖੀਏ ਕਿ ਜੀ ਬਹੁਤ ਮਾੜਾ ਹੋਇਆ, ਬਹੁਤ ਮਾੜਾ ਹੋਇਆ, ਜਿਹੜਾ ਇਹ ਤਾਂ ਪਵਿੱਤਰਤਾ ਭੰਗ ਹੋ ਗਈ, ਇਹ ਤਾਂ ਗੁਰਦੁਆਰਿਆਂ 'ਚ ਕੌਣ ਆਏਗਾ, ਲੋਕ ਡਰਦੇ ਨੇ। ਜਿਹੜਾ ਅਕਾਲ ਤਖਤ ਦਾ ਰੁਤਬਾ ਇੱਕ ਦਿਨ ਪਹਿਲੇ ਦੁਨੀਆ ਭਰ 'ਚ ਬਣਿਆ ਸੀ, ਦੇਖੋ ਤਖਤ ਦੇ ਸਾਹਮਣੇ ਸਾਰੇ ਝੁਕਦੇ ਨੇ, ਉਹ ਹੁਣ ਹੋ ਗਿਆ ਵੀ ਇਵੇਂ ਨਹੀਂ ਹੈ। ਤਖਤਾਂ ਦੇ ਉੱਤੇ ਅਕਾਲ ਤਖਤ ਦਾ ਸੀ ਬਿਆਨਿਆ ਹੋਇਆ 4 ਸਦੀਆਂ ਦਾ ਇਤਿਹਾਸ ਕਿ ਇੱਥੇ ਜੰਗ ਵੀ ਹੋਏ ਨੇ, ਯੁੱਧ ਵੀ ਹੋਏ ਨੇ, ਆ ਸਾਡੀਆਂ ਅੱਖਾਂ ਸਾਹਮਣੇ 40 ਸਾਲ ਪਹਿਲਾਂ ਜੂਝ ਕੇ ਸ਼ਹੀਦੀਆਂ ਹੋਈਆਂ ਨੇ। ਔਰ ਇਹ ਸਾਰਾ ਹਿੱਸਾ ਜਿਹੜਾ ਹੈ ਉਹ ਨਾਲ ਦੀ ਨਾਲ ਹੀ ਚੱਲਦਾ ਰਹਿੰਦਾ ਹੈ। ਔਰ ਬਾਕੀ ਅਸੀਂ ਸਮਝਦੇ ਹਾਂ ਕਿ ਵੀ ਇਸ ਵਾਕਿਆ ਨੇ ਇੱਕ ਨਵੀਂ ਡਿਬੇਟ ਕੀਤੀ। ਔਰ ਇਹ ਜਿਹੜੀ ਲਾਈਨ ਸੀ ਕਿ ਵੀ ਅਸੀਂ ਧਾਰਮਿਕ ਜਿਹੜੀ ਕਲਰਜੀ ਹੈ ਉਹਨੂੰ ਥਰੂ ਸ਼੍ਰੋਮਣੀ ਕਮੇਟੀ ਜਾਂ ਬਾਦਲ ਦਲ ਕੰਟਰੋਲ ਕੀਤਾ ਹੋਇਆ ਹੈ ਔਰ ਅਸੀਂ ਮਨ ਚਾਹਿਆ ਜੋ ਚਾਹੀਏ ਅਸੀਂ ਉਹ ਕਰ ਸਕਦੇ ਹਾਂ। ਇਹਨੇ ਇਹ ਵੀ ਦੱਸ ਦਿੱਤਾ ਵੀ ਅਕਾਲ ਤਖਤ ਦਾ ਰੁਤਬਾ ਔਰ ਉਹ ਆਪਣੀ ਥਾਂ 'ਤੇ ਹੈ ਜਿਸ ਨੂੰ ਕੋਈ ਵੀ ਚੈਲੰਜ ਨਹੀਂ ਕਰ ਸਕਦਾ, ਇਹ ਥਰੋਨ ਆਫ ਦਾ ਇਮੋਰਟਲ ਹੈ। ਪਰ ਦੂਸਰੇ ਪਾਸੇ ਜਿਹੜੀ ਇੰਡੀਵਿਜੂਅਲ ਪ੍ਰੋਗਰਾਮਿੰਗ ਹਰ ਸਿੱਖ ਦੀ ਗੁਰੂ ਨੇ ਕੀਤੀ ਹੋਈ ਹੈ, ਜਿਸ ਆਜ਼ਾਦਾਨਾ ਤੌਰ 'ਤੇ ਉਹ ਵਿਚਰਦਾ ਹੈ, ਉਹਦੇ 'ਚ ਫਿਰ ਉਮਰ ਵੀ ਕੋਈ ਤਕਾਜ਼ਾ ਨਹੀਂ ਹੈ। ਉਸ ਦੇ ਵਿੱਚ ਪਰਿਵਾਰਕ ਜ਼ਿੰਮੇਵਾਰੀਆਂ ਵੀ ਔਰ ਬੇਪਰਵਾਹੀ ਹੈ, ਕਿਉਂਕਿ ਇਹ ਜਿਹੜਾ ਖਾਲਸੇ ਦਾ ਸੰਕਲਪ ਹੈ, ਖਾਲਸਾ ਸੋ ਜੋ ਨਿਰਧਨ ਕੋ ਪਾਲੇ,
ਖਾਲਸਾ ਸੋ ਜੋ ਦੁਸ਼ਟ ਕੋ ਗਾਲੇ, ਇਹ ਬੇਸਿਕ ਪ੍ਰੋਗਰਾਮਿੰਗ ਹੈ। ਬਾਕੀ ਹਰ ਇੰਡੀਵਿਜੂਅਲ ਨੇ ਆਪਣੇ ਢੰਗ ਨਾਲ ਕਿਸੇ ਸਿਚੁਏਸ਼ਨ ਨੂੰ ਦੇਖਣਾ ਹੈ ਔਰ ਅਸੀਂ ਇਸ ਦੇ ਉੱਤੇ ਆਉਣ ਵਾਲੇ ਟੌਪਿਕਸ ਦੇ ਵਿੱਚ ਵੀ ਗੱਲਬਾਤ ਜਾਰੀ ਰੱਖਾਂਗੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਤੇ ਬੇਨਤੀ ਕਰਦੀ ਹਾਂ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ, ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।